ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ, ਜਿਹੜੇ ਕਿ ਵੱਖ-ਵੱਖ ਖਬਰਾਂ ਤੇ ਪਾਉਂਦੇ ਨੇ ਚਾਨਣਾ। ਸੋ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿਮਾ ਸਹੂਤਾ ਹੁਣਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਬੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸੋ ਮਿੰਟੂ ਜੀ, ਜੇਕਰ ਆਪਾਂ ਖਬਰਾਂ ਦਾ ਰੁਖ ਕਰੀਏ ਤਾਂ ਸਭ ਤੋਂ ਪਹਿਲੀ ਖਬਰ ਤਾਂ ਇਹੀ ਹੈ ਕਿ ਮੰਤਰੀ ਮੰਡਲ 'ਚ ਆਖਿਰਕਾਰ ਵਿਸਥਾਰ ਹੋ ਗਿਆ ਹੈ। ਮੰਤਰੀ ਮੰਡਲ 'ਚ ਸ਼ਾਮਲ ਹੋਏ ਨੇ ਲੁਧਿਆਣਾ ਤੋਂ ਹੁਣੇ ਜਿੱਤ ਦਰਜ ਕਰਕੇ ਆਏ ਸੰਜੀਵ ਅਰੋੜਾ ਜੀ। ਇੰਡਸਟਰੀਲਿਸਟ ਨੇ ਤੇ ਇੰਡਸਟਰੀ ਵਾਲਾ ਵਿਭਾਗ ਵੀ ਉਹਨਾਂ ਨੂੰ ਮਿਲ ਗਿਆ। ਦੋ ਹੋਰ ਨੇ, ਪਾਇਓ ਜ਼ਰਾ ਚਾਨਣਾ ਜੀ। ਬਿਲਕੁਲ ਜੀ। ਦੇਖੋ, ਜਿਹੜਾ ਉਹਨਾਂ ਨੂੰ ਡਿਪਾਰਟਮੈਂਟ ਮਿਲਿਆ ਹੈ ਖਾਸ ਤੌਰ ਤੇ ਉਦਯੋਗ ਤੋਂ ਇਲਾਵਾ ਨਾਲ ਉਹਨਾਂ ਨੂੰ ਮੰਤਰਾਲਾ ਮਿਲ ਗਿਆ NRI ਤੇ ਇਸ ਤੋਂ ਇਲਾਵਾ ਵਪਾਰ। ਯਾਨੀ ਤਿੰਨੇ ਹੀ ਆਪਾਂ ਜੇ ਦੇਖੀਏ ਤੇ ਕਾਫੀ ਮਹੱਤਵਪੂਰਨ ਹੋ ਜਾਂਦੇ ਨੇ। ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤੇ NRI ਮੰਤਰਾਲਾ ਵੀ ਕੋਈ ਛੋਟਾ ਮੰਤਰਾਲਾ ਨਹੀਂ। ਹਾਲਾਂਕਿ ਇੱਥੇ ਦੇਖਿਆ ਜਾਂਦਾ ਕਿਹੜੇ ਮੰਤਰਾਲੇ ਦੀ ਮਲਾਈ ਦਾ ਡੋਨਾ ਕਿੱਡਾ, ਪਰ ਜੇ ਮਹੱਤਤਾ ਦੇ ਲਿਹਾਜ਼ ਨਾਲ ਦੇਖੀਏ ਤੇ ਮੈਂ ਹਮੇਸ਼ਾ ਸੋਚਦਾ ਕਿ NRI ਮਿਨਿਸਟਰੀ ਇਹੋ ਜਿਹੀ ਮਿਨਿਸਟਰੀ ਆ ਕਿ ਜੇ ਤੁਸੀਂ ਬਿਹਤਰ ਕਰਨਾ ਹੋਵੇ ਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਆਪਣੇ ਨਾਂ ਦਾ ਡੰਕਾ ਵਜਵਾ ਸਕਦੇ ਹੋ। ਨਹੀਂ ਤੇ ਲੰਕਾ ਤੇ ਲੱਗ ਹੀ ਜਾਂਦੀ ਹੈ। ਫਿਰ ਦੋਏ ਚੀਜ਼ਾਂ ਹੁੰਦੀਆਂ, ਜਾਂ ਤੇ ਡੰਕਾ ਵੱਜ ਜਾਂਦਾ ਜਾਂ ਲੰਕਾ ਲੱਗ ਜਾਂਦੀ ਹੈ। ਖੈਰ, ਹੁਣ ਧਾਲੀਵਾਲ ਸਾਹਿਬ ਜਿਹੜੇ ਸੀ ਉਹ NRI ਮਿਨਿਸਟਰੀ ਦੇ ਮਾਮਲੇ 'ਚ ਤੇ ਇੱਕ ਐਵਰੇਜ, ਮੈਂ ਤੇ ਸਮਝਦਾ ਕਿ ਬਿਲੋ ਐਵਰੇਜ ਸਾਬਤ ਹੋਏ। ਉਸ ਤੋਂ ਪਹਿਲਾਂ ਠੀਕ ਹੈ, ਇਹਨਾਂ ਦੇ ਕੋਲ ਪੰਚਾਇਤ ਮੰਤਰਾਲਾ ਸੀਗਾ। ਇੱਕ ਮੰਤਰਾਲਾ ਤੇ ਇਹੋ ਜਿਹਾ ਸੀ ਗੁਰਪ੍ਰੀਤ ਜੀ, ਤੁਹਾਨੂੰ ਯਾਦ ਹੋਣਾ, ਜਿਹੜਾ ਆਂਦੇ ਹੈ ਹੀ ਨਹੀਂ ਸੀ, ਉਹ ਹਵਾ ਬਾਈ। ਹਾਂਜੀ, ਉਹਦਾ ਆਫਿਸ ਹੀ ਨਹੀਂ ਲੱਗਾ। ਜੀ ਜੀ ਜੀ। ਏਡਾ ਲਾਂਤੀ ਕੰਮ ਕਦੇ ਨਹੀਂ ਸੀ ਵੇਖਿਆ ਕਿ ਮੰਤਰੀ ਕੋਈ ਬਣਾ ਦਿੱਤਾ ਜਾਵੇ ਤੇ ਉਹਦਾ ਮੰਤਰਾਲਾ ਹੀ ਨਾ ਹੋਵੇ। ਇਹ ਜਗੋ 13ਵੀਂ ਗੱਲ ਸੀ। ਅੱਛਾ, ਧਾਲੀਵਾਲ ਸਾਹਿਬ ਦੀ ਛੁੱਟੀ ਕਰ ਦਿੱਤੀ ਗਈ, ਯਾਨੀ NRI ਮੰਤਰਾਲਾ ਉਹਨਾਂ ਦੇ ਕੋਲ ਸੀ, 1.25 ਲੱਖ ਮੰਤਰਾਲਾ ਸੀ। ਉਹ ਵੀ ਲੈ ਕੇ ਆਖਿਆ ਕਿ ਜਾ ਭਾਈ। ਉਹ ਕਹਿੰਦਾ ਅੱਛਾ ਚਲਤਾ ਹੂੰ, ਦੁਆओं में याद रखना। ਉਹ ਕਹਿੰਦਾ ਜੀ ਮਾਨ ਨੇ ਆਖਿਆ ਅਸਤੀਫਾ ਦੇ ਦੇ, ਮੈਂ ਉਹ ਦਿੱਤਾ ਅਸਤੀਫਾ ਤੇ ਮੈਂ ਉਹਨਾਂ ਲੋਕਾਂ ਚੋਂ ਨਹੀਂ ਜਿਹੜਾ ਪੰਜਾਬ ਦੇ ਭਲੇ ਤੋਂ ਪਿਛਾਂ ਹਟ ਜਾਗਾ। ਯਾਨੀ ਵੇਖ ਲਾ ਕਬੀਲਦਾਰ ਡਟਿਆ ਪਿਆ। ਉਹ ਕਹਿੰਦੇ ਵੀ ਮੈਂ ਤੇ ਹਾਲੇ ਵੀ ਪੰਜਾਬ ਦੀ ਸੇਵਾ ਦੇ ਵਿੱਚ ਡਟਿਆ ਪਿਆ। ਖੈਰ ਚਲੋ, ਦੁਆਵਾਂ ਨੇ ਕਿ ਡਟੇ ਰਹੋ ਜੀ, ਤਗੜੇ ਹੋ ਕੇ ਡਟੇ ਰਹੋ। 27 ਦੇ ਨੇੜੇ ਤੇੜੇ ਵੇਖਾਂਗੇ ਕਿ ਡਟਦੇ ਕਿੰਨੇ ਕੁ ਆ ਤੇ ਨੱਸਦੇ ਕਿੰਨੇ ਕੁ ਆ। ਉਧਰੋਂ ਦੂਜੇ ਪਾਸਿਓ ਜੇ ਆਪਾਂ ਦੇਖੀਏ ਤਾਂ ਕੌਨਫਲਿਕਟ ਆਫ ਇੰਟਰਸਟ ਵੀ ਬਣਦਾ। ਦੇਖੋ, ਸੰਜੀਵ ਅਰੋੜਾ ਉਹ ਸ਼ਖਸ ਹੈ ਜਿਹਦਾ ਹੈਂਪਟਨ ਹੋਮਸ ਵਿਵਾਦਾਂ ਦੇ ਵਿੱਚ ਆ। ਮੈਂ ਥੋੜਾ ਜਿਹਾ ਬੈਕਗਰਾਉਂਡ ਦੇ ਵਿੱਚ ਲੈ ਜਾਣਾ ਤੁਹਾਨੂੰ। ਬੇਅੰਤ ਸਿੰਘ ਸਰਕਾਰ ਨੇ ਉਦਯੋਗਿਕ ਹਿਜਰਤ ਨੂੰ ਰੋਕਣ ਵਾਸਤੇ ਉਸ ਵੇਲੇ ਮਤਲਬ ਕਿ ਇੱਕ ਮਾਡਲ ਲਿਆਂਦਾ ਸੀਗਾ, ਜਿਹਦੇ ਵਿੱਚ ਇਹਨਾਂ ਨੇ ਉਦਯੋਗਿਕ ਪਲਾਟ ਕੱਟ ਕੇ ਦਿੱਤੇ ਸਨ ਜੀ। ਮਤਲਬ ਕਿ ਕਹਿ ਲਓ ਕਿ ਇੰਡਸਟਰੀਅਲ ਪਾਰਕ ਸੀਗੇ। ਜਿਵੇਂ ਲੁਧਿਆਣੇ ਦਾ ਉਦੋਂ ਬਾਹਰੀ ਇਲਾਕਾ ਸੀ, ਚੰਡੀਗੜ੍ਹ ਰੋਡ ਤੇ ਇਧਰ ਮੁੰਡੀਆਂ ਵਾਲੀ ਸਾਈਡ ਤੇ ਬੜੇ ਨਗੂਣੇ ਜੇ ਰੇਟ ਤੇ ਬੜੀਆਂ ਬੇਸ਼ਕੀਮਤੀ ਜ਼ਮੀਨਾਂ, ਬੜੀਆਂ ਜ਼ਰਖੇਜ਼ ਜ਼ਮੀਨਾਂ ਹਾਸਲ ਕਰ ਲਈਆਂ ਤੇ ਉਦਯੋਗਿਕ ਘਰਾਣਿਆਂ ਨੂੰ ਦਿੱਤੀਆਂ ਗਈਆਂ ਸਨ ਕਿ ਤੁਸੀਂ ਇਹਨਾਂ ਦੇ ਵਿੱਚ ਉਦਯੋਗਿਕ ਇਕਾਈਆਂ ਜਿਹੜੀਆਂ ਸਥਾਪਿਤ ਕਰਨੀਆਂ। ਤੇ ਦੋਸ਼ ਇਹ ਆ ਕਿ ਇਹਨਾਂ ਦੀ ਕੰਪਨੀ ਨੇ ਉੱਥੇ ਰਹਾਇਸ਼ੀ ਮਕਾਨ ਨਾ ਸਿਰਫ ਬਣਾਇਆ ਬਲਕਿ ਹੁਣ ਸੇਲ ਕਰਨ ਤੇ ਲਾ ਦਿੱਤੇ ਆ। ਉਹ ਮਾਮਲਾ ਹਾਲੇ ਵਿੱਚ ਵਿਚਾਲੇ ਆ। ਇਸ ਦਰਮਿਆਨ ਇਹਨਾਂ ਨੂੰ ਇਸ ਤਰ੍ਹਾਂ ਦਾ ਮੰਤਰਾਲਾ ਦੇ ਦੇਣਾ, ਇਹਦਾ ਮਤਲਬ ਆ ਕਿ ਜੋ ਉਹ ਖੇਡ ਖੇਡੀ ਗਈ ਆ, ਹੁਣ ਉਹ ਖੇਡ ਤੇ ਗਈ ਟੱਠੇ ਖੂਹ ਦੇ ਵਿੱਚ।
ਠੀਕ ਹੈ ਜੀ। तो मतलब कि कॉन्फ्लिक्ट ऑफ इंटरस्ट इस करके दस्या जा रहा कि ये उद्योगपति ने, इन्हां दी अपनियां कंपनियां ने, इन्हां दे अपने कारोबार ने। खैर गल ये कि ਜਿਹੜੇ ਧਾਲੀਵਾਲ ਸਾਹਿਬ ਆ ਉਹ ਤੇ ਹੁਣ ਰਹਿ ਗਏ ਜਨਾਲੇ ਜੋਗੇ। ਇੱਕ ਗੁਰਦਾਸ ਮਾਨ ਦਾ ਗੀਤ ਸੀ, ਬਸ ਬੇਬੇ ਜੋਗਾ ਰਹਿ ਜਾਏਗਾ। ਤਾਂ ਇਹ ਹੁਣ ਅਜਨਾਲੇ ਜੋਗੇ ਰਹਿ ਗਏ ਤੇ ਅਰੋੜਾ ਸਾਹਿਬ ਜਿਹੜੇ ਆ ਉਹ ਪੂਰੇ ਪੰਜਾਬ ਦੇ ਦੁਆਲੇ ਜੋਗੇ ਹੋ ਗਏ। ਹੁਣ ਗੱਲ ਇਹ ਆ ਕਿ ਇਸ ਰੀਸ਼ਫਲਿੰਗ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਹੋਰ ਕੋਈ ਐਂਟਰੀ ਨਹੀਂ ਹੈ, ਹੋਰ ਕੋਈ ਐਂਟਰੀ ਨਹੀਂ। 7ਵਾਂ ਰੀਸ਼ਫਲ ਬਿਲਕੁਲ ਅਰੋੜਾ ਸਾਹਿਬ ਵਾਸਤੇ ਕੀਤਾ ਗਿਆ ਤੇ ਅਰੋੜਾ ਸਾਹਿਬ ਮੰਤਰਾਲੇ ਚੰਗੇ ਲੈ ਗਏ। ਤੁਹਾਨੂੰ ਪਤਾ ਇਹਨਾਂ ਨੇ ਭਗਤ ਜੀ ਨੂੰ ਵੀ ਮੰਤਰੀ ਬਣਾਇਆ ਸੀਗਾ, ਉਹ ਤੇ ਬਸ ਇਹਨਾਂ ਦੀ ਭਗਤੀ ਕਰਦੇ ਰਹਿ ਗਏ ਤੇ ਪੱਲੇ ਕੁਛ ਨਹੀਂ ਪਿਆ। ਉਹ ਮੰਤਰਾਲਾ ਵੀ ਜਲੰਧਰੀਆਂ ਨੂੰ ਲੱਭਣਾ ਪੈਂਦਾ ਕਿ ਸਾਡੇ ਮੰਤਰੀ ਕੋਲ ਹੈ ਕੀ ਆ। ਇਸ ਕਰਕੇ ਚਲੋ ਘੱਟੋ ਘੱਟ ਲੁਧਿਆਣਵੀ ਇਹ ਕਹਿ ਸਕਦੇ ਆ ਕਿ ਅਸੀਂ ਬਾਰੀ ਬਰਸੀ ਖੱਟਣ ਗਿਆ ਸੀ ਵੀ ਖੱਟ ਕੇ ਲਿਆਂਦਾ ਉਦਯੋਗ ਮੰਤਰਾਲਾ, ਵੀ ਸਾਡੇ ਤੋਂ ਤਾਂ ਕੁਛ ਨਾ ਕੁਛ ਖੱਟਿਆ ਗਿਆ। ਹੁਣ ਇਹ ਦੇਖਣਾ ਹੋਏਗਾ ਕਿ ਇਹਨਾਂ ਦੀ ਜਗ੍ਹਾ ਤੇ ਕੌਣ ਜਾਏਗਾ, ਕੌਣ ਜਾਏਗਾ। ਬਾਕੀ ਉਹ केजरीवाल साहब का तुसी बयान सुन ही लेना, जे नहीं तो मैं सुना ही देना कि अपन बिहार जाएगा, मतलब उत्थे इलेक्शन लड़ेगा। मैं भाई गठजोड़ तोड़ा हैगा, सारा कुछ कर दिता हैगा जी। ਇਹਦਾ मतलब है मैं हासे च लिखिया सीगा कि आप बिहार दे विच अपने दम ते लड़ेगी खबर, ते मैं क्या आप सिसोदिया जी पंजाब में सेफ रहोगे। ये निचोड़िया मतलब कि ਇਹ ਜਿਹੜੀ ਕੇਜਰੀਵਾਲ ਐਂਡ ਕੰਪਨੀ ਹੈ ਇਹ ਸਿਆਸੀ ਪਿੱਚ ਤੇ ਜਿਸ ਤਰ੍ਹਾਂ ਦਾ ਮੁਜ਼ਾਹਰਾ ਕਰ ਰਹੀ ਆ। ਦਿੱਲੀ ਦੇ ਵਿੱਚ ਭਾਜਪਾ ਨੂੰ ਗੱਦੀ ਸੌਂਪ ਕੇ ਪੰਜਾਬ 'ਚ ਆ ਗਿਆ, ਪੰਜਾਬ 'ਚੋਂ ਹੁਣ ਗੱਦੀ ਮੈਨੂੰ ਲੱਗਦਾ ਫਿਰ ਇਹਨਾਂ ਨੇ ਭਾਜਪਾ ਨੂੰ ਸੌਂਪ ਕੇ ਤੇ ਇਹਨਾਂ ਨੇ ਕਹਿ ਦੇਣਾ ਕਿ ਜੋਗੀ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ। ਮਾਹੌਲ ਕੁਝ ਇਸ ਤਰ੍ਹਾਂ ਦਾ ਬਣਦਾ ਪਿਆ ਜੀ। ਜੀ ਸੋ ਵੇਖਾਂਗੇ ਇਹਦੇ ਚ ਬਣਦਾ ਕੀ ਹੈ। ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਵਿਕਰਮ ਮਜੀਠੀਆ ਹੁਣੀ ਕਹਿੰਦੇ ਵੀ ਗਏ ਸੀ ਹਾਈ ਕੋਰਟ ਪਰ ਰਾਹਤ ਕੋਈ ਨਹੀਂ ਮਿਲੀ ਜੀ ਉਥੋਂ। ਨਹੀਂ, ਜਦੋਂ ਦਿਨ ਮਾੜੇ ਚੱਲਦੇ ਹੋਣ ਰਾਹਤ ਰੂਹਤ ਨਹੀਂ ਮਿਲਦੀ, ਉਦੋਂ ਤੇ ਰਾਹਤ ਜੇ ਕੋਈ ਹੁੰਦੀ ਵੀ ਆ ਤੇ ਉਹ ਵੀ ਆਫਤ ਹੀ ਬਣ ਜਾਂਦੀ ਆ। ਮਾੜੇ ਟਾਈਮ ਦੀ ਨਿਸ਼ਾਨੀ ਇਹੋ ਹੁੰਦੀ ਆ ਨਾ ਕਿ ਬਈ ਹੀਰਾ ਚੁੱਕਿਆ ਵੀ ਉਦੋਂ ਕੱਚ ਨਿਕਲਦਾ ਜੀ। ਖੈਰ ਗੱਲ ਇਹ ਆ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ, ਹਾਈ ਕੋਰਟ ਨੇ ਕੱਲ ਤੇ ਸੁਣਵਾਈ ਪਾ ਦਿੱਤੀ ਹੈ। ਮਤਲਬ ਕਿ ਤੁਰੰਤ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਆ, ਨਾ ਉਸਨੂੰ ਸਟੇ ਮਿਲਿਆ, ਨਾ ਉਸਨੂੰ ਕੋਈ ਰਿਮਾਂਡ ਤੋਂ ਰਾਹਤ ਮਿਲੀ ਹੈ। ਬਹਰਹਾਲ ਦੇਖੋ ਮਜੀਠੀਏ ਵਾਸਤੇ ਹਾਲੇ ਰਾਹਤ ਪਾਉਣੀ ਔਖੀ ਆ। ਮੈਂ ਵਾਰ-ਵਾਰ ਕਹਿਣਾ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਇਹ ਗੱਲ ਵਿਕਰਮ ਮਜੀਠੀਆ ਵੀ ਭਲੀ ਭਾਂਤ ਜਾਣਦੇ ਆ ਕਿ ਉਹਨਾਂ ਦੇ 2-4 ਦਿਨ ਕਸ਼ਟ ਦੇ ਹਾਲੇ ਹੋਰ ਬਾਕੀ ਆ। ਇਹ ਨਾ ਸਮਝੋ ਕਿ ਮੈਂ ਨਜ਼ੂਮੀ ਆ, ਕੋਈ ਮੈਂ ਹੱਥ ਵੇਨਾ ਕੋਈ ਜਾਂ ਮੇਰੀ ਕੋਈ ਮਜੀਠੀਏ ਹੋਰਾਂ ਦੇ ਨਾਲ ਗਿੱਟ-ਮਿੱਟ ਆ ਕਿ ਮੈਨੂੰ ਸਾਰਾ ਕੁਝ ਅੰਦਰੋਂ ਦੱਸੀ ਜਾਂਦਾ ਕਿ ਆਹ ਬੋਲੀ ਮਿੰਟੂ ਮੇਰੇ ਬਾਰੇ ਆਹ ਬੋਲੀ। ਐਸਾ ਨਹੀਂ ਹੈ। ਮੈਨੂੰ ਪਤਾ ਹੈ ਕਿ ਦੌਰਾਨੇ ਰਿਮਾਂਡ ਆ ਕੁਝ ਹੁੰਦਾ 2-4 ਦਿਨ ਇਹ ਰੌਲਾ ਹੈ। ਉਹ ਜਿਵੇਂ ਕਹਿੰਦੇ ਨਾ ਮਾਨ ਕਹੇ ਜੇ ਮੈਂ ਨਾ ਹੋਵਾਂ ਪਤਾ ਨਹੀਂ ਕੀ ਹੋਣਾ, ਉਹ ਕਹਿੰਦਾ ਕੁਝ ਨਹੀਂ ਹੋਣਾ ਲੈ ਦੇ ਕੇ 2 ਦਿਨਾਂ ਦਾ ਰੁਕਣਾ ਧੋਣਾ ਜੀ। ਤਾਂ ਇਹ ਬਸ 2-4 ਦਿਨਾਂ ਦਾ ਸ਼ੋਰ ਛੱਪਾ ਹੁੰਦਾ, ਚੱਲ ਗਿਆ ਜਿਹੜਾ ਚੱਲ ਗਿਆ। ਇਸ ਤੋਂ ਬਾਅਦ ਫਿਰ ਵਿਕਰਮ ਮਜੀਠੀਏ ਨੂੰ ਕਿਤੇ ਨਾ ਕਿਤੇ ਕੋਈ ਰਾਹਤ ਦੀ ਆਸ, ਰਾਹਤ ਦੀ ਗੁੰਜਾਇਸ਼ ਦਿਖਾਈ ਦੇਵੇ ਕਿ ਇਹਨਾਂ 2-4 ਦਿਨਾਂ 'ਚ ਹੋਰ ਤੇ ਤੁਸੀਂ ਰਾਹਤ ਦੀ ਗੱਲ ਹੀ ਨਾ ਕਰੋ, ਹਾਲੇ ਤੇ ਰਿਮਾਂਡ ਚੱਲਣ ਦਿਓ ਜੋ ਚੱਲਦਾ। ਤਾਂ ਬਹਰਾਲ ਜ਼ਮੀਨਾਂ ਦਾ ਰੌਲਾ ਇਹ ਕਹਿੰਦੇ ਕਿ ਗੋਰਖਪੁਰ ਵੀ ਜ਼ਮੀਨ ਆ, ਦਿੱਲੀ ਵੀ ਜ਼ਮੀਨ ਆ, ਹੁਸ਼ਿਆਰਪੁਰ ਜਿਹੜਾ ਉਹ ਤੁਹਾਨੂੰ ਪਤਾ ਸ਼ਿਮਲੇ ਦੇ ਅੱਗੇ ਆ, ਉੱਥੇ ਵੀ ਜ਼ਮੀਨ ਆ। ਉੱਥੇ ਅੱਜ ਕੋਈ ਸੱਜਣ ਦੱਸਦਾ ਸੀ ਕਿ 1000 ਕਿੱਲਾ ਜੇ ਲੈਣਾ ਹੋਵੇ ਤੇ ਅੱਜ ਦੀ ਤਰੀਕ ਦੇ ਵਿੱਚ 2000 ਕਰੋੜ ਦਾ ਹੈ ਜੀ। 2000 ਕਰੋੜ ਦਾ। ਇਹਦਾ ਮਤਲਬ ਇਹ ਹੈ ਕਿ ਇਤਿਹਾਸ ਦੀਆਂ ਬੜੀਆਂ ਵੱਡੀਆਂ ਕਾਰਵਾਈਆਂ ਚੋਂ ਪੰਜਾਬ ਦੀ ਇਹ ਵਿਜੀਲੈਂਸ ਦੀ ਕਾਰਵਾਈ ਇੱਕ ਗਿਣੀ ਜਾਏਗੀ ਕਿ ਇਹਨਾਂ ਨੇ ਤੇ ਬਈ ਫਕੀਆਂ ਉਡਾ ਦਿੱਤੀਆਂ ਨੇ ਕੰਮ ਕਰਦੀਆਂ। ਤੇ ਦੇਖੋ ਹੁਣ ਅੱਗੇ ਕੀ ਬਣਦਾ। ਪਰ ਜਦੋਂ ਵੀ ਆਪਾਂ ਵੇਖਦੇ ਹਾਂ ਵਿਜੀਲੈਂਸ ਦੀਆਂ ਇਹੋ ਜਿਹੀਆਂ ਕਾਰਵਾਈਆਂ ਉਹ ਹੁੰਦੀਆਂ ਤੇ ਬੜੀਆਂ ਧੂਮ ਧੜੱਕੇ ਦੇ ਨਾਲ ਹੀ ਆ, ਪਰ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਵਕਾ ਕੋਈ ਨਹੀਂ ਸਹਿੰਦੀਆਂ, ਦਮ ਤੋੜ ਜਾਂਦੀਆਂ ਨੇ। ਰਾਹਤ ਰੂਹਤ ਕੁਛ ਨਹੀਂ ਆ, ਜੇ ਤੇ ਕੰਮ ਚੱਲ ਸੋ ਚੱਲਿਆ। ਗਰਮੀ ਬੜੀ ਆ ਤੁਹਾਨੂੰ ਪਤਾ ਹੀ ਆ, ਤੇ ਮਜੀਠੀਆ ਦੇ ਦਿਨ ਹੁਣ ਪਤਾ ਨਹੀਂ ਕਿਵੇਂ ਸ਼ਾਇਦ ਕੱਟੀ ਜਾਂਦੇ ਆ, ਨਹੀਂ ਦਿਨ ਕੱਟੀ ਜਾਂਦੇ ਆ, ਬਸ ਇਹਦੇ ਆਸ ਦੇ ਸਹਾਰੇ ਦਿਨ ਕੱਟੀ ਜਾਂਦੇ ਆ ਜੀ। ਸੋ ਦੇਖੋ ਕੀ ਬਣਦਾ ਹੈ, ਕਿਉਂਕਿ ਇਦਾਂ ਦੇ ਮਾਮਲੇ ਪਹਿਲਾਂ ਤਾਂ ਬਹੁਤ ਸ਼ਾਈਨੀ ਲੱਗਦੇ ਨੇ। ਜਿਸ ਤਰੀਕੇ ਦੇ ਨਾਲ ਕਦੀ ਕਿਤੇ ਤੁਸੀਂ ਦੱਸ ਰਹੇ ਸੀ ਕਿ ਬਾਹਰੋਂ ਪਾਰਕਿੰਗਾਂ ਵੀ ਢੱਕ ਦਿੱਤੀਆਂ ਜਾਂਦੀਆਂ ਨੇ ਵੀ ਕਿਤੇ ਬਾਹਰ ਚਾਨਣਾ ਨਾ ਪੈ ਜਾਏ ਮਜੀਠੀਏ ਦਾ,
ਤੇ ਪਰ ਬਾਅਦ ਚੋਂ ਪਤਾ ਲੱਗਦਾ ਵੀ ਠੰਡਾ ਬਸਤਾ ਤਿਆਰ ਹੀ ਰਹਿੰਦਾ ਇਦਾਂ ਦੇ ਕੰਮਾਂ ਲਈ, ਥੋੜਾ ਜਿਹਾ ਟਾਈਮ ਕੱਢ ਦਿਓ। ਸਰਜੀਤ ਭੁੱਲਰ ਨੇ ਇੱਕ ਗੀਤ ਗਾਇਆ ਸੀ, ਸੋਹਣਿਆਂ ਨੇ ਬਾਰੀਆਂ ਤੇ ਪਾਲੇ ਪਰਦੇ, ਲੱਗਦਾ ਰੂਪ ਦਾ ਗੁਮਾਨ ਕਰਦੇ। ਇਹਨਾਂ ਨੇ ਤੇ ਅਦਾਲਤ ਦੀਆਂ ਬਾਰੀਆਂ ਤੇ ਵੀ ਪਰਦੇ ਪਾ ਲਏ। ਤੇ ਕਮਾਲ ਦੀ ਗੱਲ ਆ ਕਿ ਗੱਡੀ ਦੇ ਵਿੱਚ ਵੀ ਪਰਦਾ, ਨੀਲਾ ਪਰਦਾ ਤਾਣਿਆ ਹੋਇਆ। ਮੈਂ ਕਿਹਾ ਉਹਨਾਂ ਦੀ ਪੱਗ ਵੀ ਕਾਲੀਆਂ ਦੀ ਨੀਲੀ ਹੁੰਦੀ ਆ, ਤੇ ਵੇਖੋ ਪਰਦਾ ਵੀ ਨੀਲਾ। ਤੇ ਅੱਜ ਕੱਲ ਇਹਨਾਂ ਦੀਆਂ ਫਿਲਮਾਂ ਵੀ ਨੀਲੀਆਂ ਹੀ ਆਉਂਦੀਆਂ। ਇੱਕ ਇਧਰ ਸਾਡੇ ਇਹਨਾਂ ਦੀ ਨਿਤਨੀ ਆ, ਉਹਦੀ ਵੀ ਆਈ ਪਈ ਆ। ਜੀ ਜੀ, ਮੇਰੇ ਤੋਂ ਨਾ ਮੰਗਾਇਓ, ਮੈਂ ਨਹੀਂ ਕਦੇ ਵੇਖਿਆ ਮੁਖੀਆਂ, ਮੈਂ ਤੇ ਪੱਤਰਕਾਰਾਂ ਤੋਂ ਸੁਣ ਲੈਣਾ ਹੁੰਦਾ ਜੀ। ਸੋ ਚਲੋ ਅੱਗੇ ਜੇਕਰ ਆਪਾਂ ਇਸ ਤੋਂ ਚੱਲੀਏ ਤਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿਲਜੀਤ ਦੋਸਾਂਝ ਦੇ ਜਿਹੜਾ ਹੁਣੇ ਇੱਕ ਕੰਟਰੋਵਰਸੀ ਹੋਈ ਫਿਲਮ ਨੂੰ ਲੈ ਕੇ, ਪਾਕਿਸਤਾਨੀ ਅਦਾਕਾਰਾ ਹੋਣ ਕਰਕੇ ਖਾਸਾ ਟਰੋਲ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀਤਾ ਗਿਆ। ਪਰ ਫਿਰ ਖਾਸ ਤੌਰ ਤੇ ਪੰਜਾਬੀਆਂ ਨੂੰ ਹੀ ਵਰਤ ਕੇ ਉਸ ਤੇ ਬੀਜੇਪੀ ਨੇ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਾਈਆਂ। ਕੱਲ੍ਹ ਜਲੰਧਰ ਦੇ ਵਿੱਚ ਹੰਸਰਾਜ ਹੰਸ ਨੇ ਪੱਖ ਪੂਰ ਦਿੱਤਾ ਦਿਲਜੀਤ ਦਾ। ਪਰ ਉਹ ਜਿਹੜੀਆਂ ਅਫਵਾਹਾਂ ਸੀ ਕਿ ਬਾਰਡਰ ਦਾ ਅੱਗੇ ਸੀਕੁਅਲ ਬਣ ਰਿਹਾ ਹੈ, ਉਸ ਚੋਂ ਬਾਹਰ ਕਰਨ ਦੀ ਗੱਲ ਕਰ ਰਹੇ ਸੀ ਕਿ ਦਿਲਜੀਤ ਦਾ ਉਹਦੇ ਵਿੱਚੋਂ ਰੋਲ ਕੱਟੋ, ਕੋਈ ਹੋਰ ਪਾਓ ਉਹਦੀ ਜਗ੍ਹਾ, ਉਹ ਅਫਵਾਹ ਹੀ ਨਿਕਲੀ ਹੈ ਜੀ। ਮੈਂ ਦੇਖੋ ਹੁਣ ਵੈਸੇ ਫਿਲਮਾਂ ਮੈਂ ਘੱਟ ਦੇਖਦਾ, ਮੈਂ ਫਿਲਮ ਇੰਡਸਟਰੀ ਦੇ ਵਿੱਚ ਵੀ ਸਮਾਂ ਬਿਤਾਇਆ। ਤੇ ਗੁਰਪ੍ਰੀਤ ਜੀ, ਮੈਂ ਜ਼ਿੰਦਗੀ 'ਚ ਬਹੁਤ ਸਿਨੇਮਾ ਦੇਖਿਆ, ਬਹੁਤ ਸਿਨੇਮਾ। 1988 ਤੋਂ ਲੈ ਕੇ 2010 ਤੱਕ ਸਿਨੇਮਾ ਹੀ ਦੇਖਦੇ ਰਹੇ। ਠੀਕ ਹੈ, ਮੇਰਾ ਇੱਕ ਨਿਚੋੜ ਆ, ਜਿਸ ਵੀ ਐਕਟਰ ਦਾ ਇੱਥੇ ਵਿਰੋਧ ਹੋਇਆ ਨਾ, ਉਸ ਐਕਟਰ ਨੇ ਉਨਾ ਹੀ ਜ਼ਿਆਦਾ ਬਿਜ਼ਨਸ ਕੀਤਾ। ਇੰਡੀਆ ਦੇ ਵਿੱਚ ਫਿਲਮ ਨਾ ਰਿਲੀਜ਼ ਹੋਣ ਦੇ ਬਾਵਜੂਦ ਵੀ ਇਸ ਕੰਟਰੋਵਰਸੀ ਦੇ ਚੱਲਦੇ ਆ, ਉਹ ਬਾਹਰਲੇ ਮੁਲਕਾਂ ਦੀ ਓਵਰਸੀਜ਼ ਹਿੱਟ ਹੈ ਜੀ। ਜਦ ਕਿ IDMB ਦੀ ਜੇ ਤੁਸੀਂ ਰੇਟਿੰਗ ਦੇਖੋਗੇ, ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਤੇ ਸਿਨੇਮੇ ਤੋਂ ਦੂਰ ਹੈ, ਚੈੱਕ ਕਰ ਲੈਣਾ ਜੀ, ਕਿ ਉਹਦੀ ਸਰਦਾਰ ਜੀ ਦੀ ਰੇਟਿੰਗ ਜੱਸੜ ਵਾਲੀ ਜਿਹੜੀ ਫਿਲਮ ਆਈ ਸੀ, ਕਾਮਾਗਾਟਾ ਮਾਰੂ ਸਾਰੇ ਪ੍ਰਕਰਣ ਤੇ, ਉਹਦੇ ਚੋਂ ਅੱਧ ਚ ਵੈ, ਅੱਧ ਚ ਹੈ। ਯਾਨੀ ਮੇਕਿੰਗ ਜਾਂ ਸਾਰੀਆਂ ਚੀਜ਼ਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਜੱਸੜ ਦੀ ਫਿਲਮ ਜਿਹੜੀ ਹੈ ਕਲਾਤਮਕ ਤੌਰ ਤੇ ਇਹਨਾਂ ਤੋਂ ਵਧੀਆ ਹੈ ਜੀ। ਪਰ ਉਹਦਾ ਬਿਜ਼ਨਸ ਉਹਨਾਂ ਨਹੀਂ ਹੈਗਾ। ਦੇਖ ਲਓ, ਉਹਦੇ ਹੱਕ 'ਚ ਦਲਜੀਤ ਦੇ ਹੱਕ 'ਚ ਖਲੋਤੇ ਬੰਦਿਆਂ ਦੀ ਗਿਣਤੀ ਘੱਟ ਹੈ ਜੀ। ਇੰਟਰਸਟਿੰਗ ਹੈ, ਫੈਕਟ ਹੈ ਗੱਲ ਦਾ, ਕਿ ਦਲਜੀਤ ਦੇ ਨਾਲ ਤੇ ਹੁਣ ਸਾਰੇ ਖਲੋਤੇ ਨੇ। ਜੱਸੜ ਦੇ ਨਾਲ ਕੌਣ ਖਲੋਤਾ ਜੀ? ਉਹਨੇ ਕੀ ਮਾੜਾ ਕਰਤਾ ਸੀ? ਸੀਰੀਅਸ ਕੰਟੈਂਟ ਦੇਖਦਾ ਕੌਣ ਹੈ ਜੀ? ਸੀਰੀਅਸ ਕੰਟੈਂਟ ਨੂੰ ਤਾਂ ਅਸੀਂ ਨਕਾਰਦੇ ਹਾਂ। ਐਡੀ ਇਤਿਹਾਸਕ ਫਿਲਮ ਬਣਾਈ ਉਹਨਾਂ ਨੇ, ਕਰੋੜਾਂ ਰੁਪਈਆ ਮੇਕਿੰਗ ਤੇ ਲਾਇਆ ਜੀ। ਐਡੀ ਜ਼ਬਰਦਸਤ ਮੇਕਿੰਗ ਹੈ ਉਹਨਾਂ ਦੀ। ਉਸ ਤੋਂ ਪਹਿਲਾਂ ਉਹਨਾਂ ਦੀ ਇੱਕ ਫਿਲਮ ਹੋਰ ਆਈ ਸੀ ਸਿੱਖ ਇਤਿਹਾਸ ਤੇ, ਬਹੁਤ ਜ਼ਬਰਦਸਤ ਮੇਕਿੰਗ ਸੀ ਉਹਦੀ ਵੀ। ਇੰਨਾ ਖਰਚ ਕਰਕੇ ਤੇ ਤੁਸੀਂ ਦੇਖੋ, ਉਹਨਾਂ ਦੀ ਰੇਟਿੰਗ ਵੀ ਅੱਛੀ ਆ, ਪਰ ਉਹਨਾਂ ਦੇ ਨਾਲ ਖੜਾ ਨਹੀਂ ਕੋਈ। ਤੇ ਇੱਥੇ ਹੱਥਾ ਲਾਲਾ ਜ਼ਿਆਦਾ ਹੁੰਦੀ ਆ। ਤਾਂ ਗੱਲ ਇਹ ਆ ਕਿ ਇਹ ਮੇਰਾ ਨਿਚੋੜ ਆ ਸਿਨੇਮੇ ਦਾ, ਕਿ ਦਲਜੀਤ ਦੀ ਫਿਲਮ ਜਿਹੜੀ ਬਾਰਡਰ 2 ਹੈ, ਉਹ ਸਗੋਂ ਜ਼ਿਆਦਾ ਬਿਜ਼ਨਸ ਕਰੇਗੀ। ਉਹਨਾਂ ਦਾ ਪ੍ਰੋਡਿਊਸਰ ਤਾਂ ਕਹੇਗਾ ਹੋਰ ਚੱਲਣ ਦਿਓ ਕੰਮ, ਲਾਗੇ ਜੇ ਜਾ ਕੇ ਉਹ ਦੇਸ਼ ਭਗਤੀ ਦੇ ਰੰਗ 'ਚ ਰੰਗ ਦੇਣਗੇ। ਹੋ ਸਕਦਾ ਤੁਸੀਂ ਕਿਤੇ ਦਲਜੀਤ ਨੂੰ ਮੁੜ ਕੇ ਟਰੋਲ ਤੁਸੀਂ ਕਰਦੇ ਫਿਰੋ ਜਦੋਂ ਉਹਨੇ ਕੋਈ ਰਾਸ਼ਟਰਵਾਦਤਾ ਵਾਲਾ ਗੀਤ ਛੇੜਤਾ। ਇਹ ਸਭ ਕੁਝ ਹੈ, ਇਸ ਇੰਡਸਟਰੀ ਦਾ ਹਿੱਸਾ ਹੈ ਸਰ। ਜੇ ਉਹਨੇ ਕੋਈ ਐਸੀ ਵੈਸੀ ਗੱਲ ਕਰ ਦਿੱਤੀ ਤਾਂ ਫਿਰ ਜਿਹੜੇ ਤੁਹਾਨੂੰ ਪਤਾ ਹੀ ਆ, ਉਹ ਇੰਡੀਆ ਵਿਰੋਧੀ ਆ, ਉਹ ਫਿਰ ਉਹਦੇ ਵਿਰੋਧੀ ਹੋ ਜਾਣਗੇ। ਤਾਂ ਗੱਲ ਇਹ ਆ ਕਿ ਇੰਡੀਆ ਵਿਰੋਧੀ ਵੀ ਨਹੀਂ, ਮੋਦੀ ਵਿਰੋਧੀ ਜਿਹੜੇ ਆ, ਜੇ ਉਹਨੇ ਮੋਦੀ ਦੇ ਹੱਕ 'ਚ, ਮੋਦੀ ਨਾਲ ਤੇ ਅੱਗੇ ਗੱਲਬਾਤ ਕਰਕੇ ਆਇਆ ਸੀ ਦਲਜੀਤ, ਉਦੋਂ ਵੀ ਉਹਦੀਆਂ ਕਾਫੀ ਕਹਿ ਲਓ ਕਿ ਤੱਤੀਆਂ ਠੰਡੀਆਂ ਸੁਣਨ ਨੂੰ ਮਿਲੀਆਂ ਸੀ। ਤਾਂ ਇਹ ਸਾਰਾ ਕੁਝ ਇਹ ਕਹਿ ਲਓ ਬਿਜ਼ਨਸ ਦਾ ਹਿੱਸਾ ਆ। ਕੋਈ ਨਿਰਮਾਤਾ ਚਾਹੇਗਾ ਨਹੀਂ, ਉਹ ਤਾਂ ਸਗੋਂ ਕਹੇਗਾ ਕੰਟਰੋਵਰਸੀ ਵੱਡੀ ਹੋਵੇ, ਮੈਂ ਆਪਣੀ ਫਿਲਮ ਬਣਾ ਲਵਾਂ ਤੇ ਉਸ ਤੋਂ ਬਾਅਦ ਰਿਲੀਜ਼ ਕਰਾਂਗਾ, ਕਿਉਂਕਿ ਉਹਦੀ ਫਿਲਮ ਤਾਂ ਓਵਰਸੀਜ਼ ਹਿੱਟ ਹੋ ਗਈ। ਤੇ ਜਿਹੜੀ ਬਾਰਡਰ 2, ਜੇ ਇਹ ਇਤਿਹਾਸ ਗਵਾਹ ਜੀ, ਇਹਨਾਂ ਨੇ ਉਹ ਜਿਹੜੀ ਸੀਗੀ, ਉਹ ਬਣੀ ਸੀ ਫਿਲਮ ਜੋਧਾ ਅਕਬਰ, ਬਾਅਦ ਦੇ ਵਿੱਚ ਇਹਨਾਂ ਨੇ ਨਾਮ ਬਦਲਾਇਆ ਸੀ ਸ਼ਾਇਦ, ਉਹਦੇ ਤੋਂ ਲੱਗ ਜਾਓ, ਉਹਦੇ ਤੋਂ ਲੱਗ ਜਾਓ। ਤੇ ਆਮਿਰ ਖਾਨ ਦੀ ਸਿਤਾਰੇ ਜ਼ਮੀਨ ਪਰ, ਇਹਨਾਂ ਨੇ ਜਿਨ੍ਹਾਂ ਦਾ ਵਿਰੋਧ ਕੀਤਾ ਉਹ ਹਿੱਟ ਗਈਆਂ। ਤੇ ਕੰਗਣਾ ਨੂੰ ਇਹਨਾਂ ਨੇ ਸਪੋਰਟ ਕੀਤਾ। ਕੰਗਣਾ ਨੇ ਕਈ ਨਿਰਮਾਤਾ ਜਿਹੜੇ ਆ ਉਹ ਸੜਕ ਤੇ ਲਿਆ ਤੇ ਠੀਕ ਹੈ ਜੀ, ਉਹਦੀ ਫਿਲਮ ਨੂੰ ਕੋਈ 400 ਬੰਦਾ ਨਹੀਂ ਦੇਖਦਾ ਦਿਨ 'ਚ। ਇਤਿਹਾਸ ਗਵਾਹ ਹੈ ਜੀ, ਜਿੱਥੇ ਜਿੱਥੇ ਫੇਸਬੁੱਕ ਦਾ, ਸੋਸ਼ਲ ਮੀਡੀਆ ਦਾ ਵਿਰੋਧ ਹੋਏਗਾ, ਉਹ ਚੀਜ਼ ਉਨੀ ਨਿਖਰਦੀ ਤੁਰੀ ਜਾਂਦੀ ਆ। ਬਹਰਹਾਲ ਦੇਖੋ, ਦਲਜੀਤ ਦੇ ਮਾਮਲੇ ਦੇ ਵਿੱਚ ਇਹੋ ਹੀ ਆ ਕਿ ਉਹਨੇ ਅੱਜ ਸਾਰਾ ਕੁਝ ਪੋਸਟ ਕੀਤਾ। ਉਹਨੇ ਦੱਸ ਦਿੱਤਾ ਕਿ ਬਾਰਡਰ 2 ਦਾ ਮੈਂ ਹਿੱਸਾ, ਜਿੱਥੇ ਮਰਜੀ ਯਵਕਦੇ ਫਿਰੋ। ਆ ਮੈਂ ਹੁਣੇ
ਥੋੜੀ ਦੇਰ ਪਹਿਲਾਂ ਆਪਣੇ ਪੇਜ ਤੇ ਪਾਇਆ ਸੀਗਾ ਕਿ ਅੱਜ ਜੋ ਸਪੋਰਟਸ ਮਿਨਿਸਟਰੀ ਆ ਉਹਨੇ ਆਖਿਆ ਜੀ ਕਿ ਏਸ਼ੀਆ ਕੱਪ ਖੇਡਣ ਵਾਸਤੇ ਪਾਕਿਸਤਾਨ ਦੀ ਹਾਕੀ ਟੀਮ ਆਏਗੀ, ਅਸੀਂ ਨਹੀਂ ਰੋਕ ਸਕਦੇ ਬਾਈ। ਜੀ ਆਓ ਯਾਰ ਤੇਰਾ ਆਉਂਦਾ ਕੋਈ ਰੋਕ ਕੇ ਵਿਖਾਵੇ। ਜੀ ਗੱਲ ਜੀ ਇਹ ਆ ਕਿ ਐਵੇਂ ਰੌਲਾ ਪਾਉਣ ਵਾਲੇ, ਮੈਂ ਤੁਹਾਨੂੰ ਅੱਗੇ ਵੀ ਲੌਜੀਕਲੀ ਕਨਕਲੂਡ ਕੀਤਾ ਸੀਗਾ ਸਰ ਕਿ ਨਿਰਮਾਤਾ ਦਾ ਪੈਸਾ ਲੱਗਾ ਸੀ, ਉਹ ਇੰਡੀਅਨ ਬੰਦਾ, ਇੱਕ ਐਕਟਰਸ ਸੀਗੀ, ਕੀ ਇਹ ਕੋਈ ਫਿਲਮ ਜਿਹੜੀ ਆ ਪਾਕਿਸਤਾਨ ਨੂੰ ਪ੍ਰਮੋਟ ਕਰਦੀ ਸੀ ਐਵੇਂ? ਅੱਛਾ, ਇਹਦੇ ਚ ਭਾਜਪਾ ਨੇ ਆ ਤੁਸੀਂ ਵੇਖ ਲਓ, ਹੌਬੀ ਧਾਲੀਵਾਲ ਤੋਂ ਲੈ ਕੇ ਜਿਹੜੇ ਹੌਬੀ ਧਾਲੀਵਾਲ ਨੂੰ ਖਾਸਾ ਬੰਦਿਆਂ ਕਰਕੇ ਮੇਰੇ ਸਮੇਤ ਕਈਆਂ ਨੇ ਕ੍ਰਿਟੀਸਾਈਜ਼ ਕੀਤਾ ਸੀ, ਅੱਜ ਹੌਬੀ ਜੀ ਧਾਲੀਵਾਲ ਅੱਖਾਂ ਦਾ ਤਾਰਾ ਹੈ ਜੀ। ਅੱਜ ਜੀ ਆਰਪੀ ਸਿੰਘ ਜਿਹੜਾ ਰਾਸ਼ਟਰੀ ਸਿੱਖ ਸੰਗਤ ਵਾਲਾ ਸੀਗਾ, ਉਹ ਦੇਖੋ ਅੱਜ ਅੱਖਾਂ ਦਾ ਤਾਰਾ ਹੈ ਜੀ। ਭਾਜਪਾ ਵਾਲੇ ਸਾਰੇ ਕਹਿੰਦੇ ਕਿ ਬੱਲੇ 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 ਬਈ, ਜਿਹੜੇ ਮੈਂ ਤਾਂ ਕੁਝ ਕਾਮਰੇਡ ਵੀ ਵੇਖਿਓ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਕਰੀ ਜਾਂਦੇ, ਕਹਿੰਦੇ ਯਾਰ ਕਮਾਲ ਹੀ ਕਰਤੀ ਇਹਨਾਂ ਨੇ ਤਾਂ ਜੀ ਮਤਲਬ ਸਾਫ਼ ਹੈ ਸਰ। ਕਿੰਨੇ ਕੁ ਵਿਰੋਧ ਦੇ ਵਿੱਚ ਪੰਜਾਬ ਦੇ ਅੰਦਰ ਉਹਨਾਂ ਨੇ ਦਲਜੀਤ ਦੇ ਚਾਹਣ ਵਾਲਿਆਂ ਨੂੰ ਵੀ ਖੁਸ਼ ਕਰਤਾ ਹੈ। ਜੀ ਇਸ ਕਰਕੇ ਇਹ ਚੀਜ਼ ਹੈਗੀ ਆ, ਕੁਝ ਨਹੀਂ ਹੈ, ਇਹ ਕਲਾ ਦਾ ਵਿਰੋਧ। ਤੇ ਮੈਂ ਤਾਂ ਦੇਖੋ, ਦਲਜੀਤ ਹੋਵੇ ਚਾਹੇ ਹਰਜੀਤ ਹੋਵੇ, ਕੋਈ ਵੀ ਹੋਵੇ, ਜੀ ਕੋਈ ਪਾਕਿਸਤਾਨੀ ਐਕਟਰ ਆਵੇ ਚਾਹੇ ਕੋਈ ਪਾਕਿਸਤਾਨੀ ਨਿਰਮਾਤਾ, ਇਹਨਾਂ ਨੂੰ ਲੈ ਲਵੇ, ਕਲਾ ਨੂੰ ਅੱਡ ਰੱਖਣਾ ਚਾਹੀਦਾ, ਠੀਕ ਹੈ ਜੀ। ਸਪੋਰਟਸ ਨੂੰ ਅਲੱਗ ਰੱਖਣਾ ਚਾਹੀਦਾ ਤੇ ਹਿਊਮੈਨਿਟੀ ਨੂੰ ਅਲੱਗ ਰੱਖਣਾ ਚਾਹੀਦਾ। ਹਿਊਮੈਨਿਟੀ, ਬਿਮਾਰ ਜੀ ਨੂੰ ਜੀ ਵੀਜ਼ਾ ਦਿਓ, ਕਿਸੇ ਦੀ ਰਿਸ਼ਤੇਦਾਰੀ ਆ, ਕੁੜਮਾਚਾਰੀ ਆ, ਉਹਨੂੰ ਵੀਜ਼ਾ ਦਿਓ। ਜੀ ਕੋਈ ਆਪਣੀ ਜੰਮਣ ਭੋਏ ਨੂੰ ਸਿਜਦਾ ਕਰਨਾ ਚਾਹੁੰਦਾ ਹੈ, ਕੋਈ ਧਾਰਮਿਕ ਯਾਤਰਾ ਕਰਨੀ ਚਾਹੁੰਦਾ, ਉਧਰ ਦੇ ਹਿੰਦੂ ਦੇ ਇੱਧਰ ਧਾਰਮਿਕ ਸਥਾਨ ਨੇ, ਇੱਧਰ ਦੇ ਜੀ ਸਿੱਖ ਦੇ ਜੀ ਉਧਰ ਧਾਰਮਿਕ ਸਥਾਨ ਨੇ, ਉਧਰ ਦੇ ਮੁਸਲਮਾਨ ਇੱਧਰ ਦੇ ਧਾਰਮਿਕ ਇਬਾਦਤ ਗਾਹਾਂ ਦੀ ਧਾਰਮਿਕ ਯਾਤਰਾ ਕਰਨੀ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ਾ ਦਿਓ। ਮੈਂ ਤੇ ਇਸ ਹੱਕ ਦੇ ਵਿੱਚ ਆ ਜੀ, ਸਿੱਧਾ ਹਿਸਾਬ ਆ ਕਿ ਇਹ ਤੁਹਾਡਾ ਜੀ ਜਿਹੜਾ ਕਲੇਸ਼ ਆ ਸਿਆਸਤਦਾਨਾਂ ਦਾ, ਇਹ ਕਲੇਸ਼ ਨਹੀਂ ਮੁੱਕਣਾ। ਜੀ ਜੀ ਸੋ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਤੁਸੀਂ ਇਹਨਾਂ ਦੀ IMDb ਰੇਟਿੰਗ ਦੀ ਗੱਲ ਕਰ ਰਹੇ ਸੀ, ਮੈਂ ਕਿਹਾ ਉਹ ਵੀ ਦੱਸ ਦਈਏ ਆਪਾਂ ਅੱਗੇ ਵਧਣ ਤੋਂ ਪਹਿਲਾਂ। ਇਹ ਸਰਦਾਰ ਜੀ ਮੂਵੀ ਜਿਹੜੀ ਹੈ, ਇਹਦੀ ਰੇਟਿੰਗ 10 ਦੇ ਵਿੱਚੋਂ 5.9 ਹੈ, ਕਹਿਣ ਦਾ ਭਾਵ ਕਰੀਬ 6। ਤੇ ਜੇਕਰ ਗੁਰੂ ਨਾਨਕ ਜਹਾਜ਼ ਮੂਵੀ ਦੀ ਗੱਲ ਕਰ ਲਈਏ, ਜਿਹੜੀ ਕਿ ਤੁਸੀਂ ਗੱਲ ਕਰ ਰਹੇ ਸੀ ਕਿ ਤਰਸੇਮ ਜੱਸੜ ਹੋਣੀ ਵਧੀਆ ਪ੍ਰੋਡਕਸ਼ਨ ਦੇ ਨਾਲ ਬਣਾਈ ਸੀ, ਉਹਦੀ ਰੇਟਿੰਗ 10 ਦੇ ਵਿੱਚੋਂ 9.4 ਹੈ, ਕਹਿਣ ਦਾ ਭਾਵ ਕਰੀਬ ਇਹ 4.6 ਸੀ ਕੱਲ ਤੱਕ, ਪਰਸੋਂ ਤੱਕ ਗੁਰਪ੍ਰੀਤ ਜੀ 4.6 ਸੀ, ਹੁਣ ਵਧੀ ਆ ਜੀ, ਹੁਣ ਵਧੀ ਹੈ। ਤਾਂ ਹਿਸਾਬ ਲਾ ਲਓ, ਉਹਨਾਂ ਦੀ ਫਿਲਮ ਚੱਲੀ ਨਹੀਂ ਤੇ ਉਹਨਾਂ ਦੀ 10 ਚੋਂ 9 ਹੈ ਰੇਟਿੰਗ। ਇਟ ਮੀਨ ਕਿ ਮੇਕਿੰਗ ਉਹਨਾਂ ਦੀ ਜ਼ਬਰਦਸਤ ਹੈ। 9.5 ਹੀ ਹੈ ਜੀ। ਹਾਂਜੀ 9.5, ਯਾਨੀ 100 ਚੋਂ 100 ਹੀ ਆ ਉਹ। ਜੀ ਜੀ ਤਾਂ ਸਰ ਮੇਰੀ ਬੇਨਤੀ ਆ ਕਿ ਦਲਜੀਤ ਵਾਂਗੂ ਜਿਹੜੇ ਚੰਗੇ ਤੁਹਾਡੇ ਇਤਿਹਾਸ ਨੂੰ ਫਿਲਮਾਉਂਦੇ ਨੇ, ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦਾਅ ਤੇ ਲਾਉਂਦੇ, ਪਲੀਜ਼ ਉਹਨਾਂ ਦੇ ਨਾਲ ਵੀ ਖਲੋ, ਮੇਰੀ ਹੱਥ ਜੋੜ ਕੇ ਬੇਨਤੀ ਜੇ। ਜੀ ਜੀ ਸੋ ਅੱਗੇ ਚੱਲੀਏ ਜੇਕਰ ਤਾਂ ਉਧਰ ਵੀ ਕਿਸਾਨਾਂ ਵਾਲਾ ਰੌਲਾ ਹੁਣ ਦੇਖੀਏ ਆਪਾਂ, ਕਿਉਂਕਿ ਪਹਿਲਾਂ ਤਾਂ ਮੈਂ ਕੱਲ ਹੀ ਸੁਣ ਰਿਹਾ ਸੀ ਕੁਝ ਵਿਦਵਾਨ ਸੱਜਣਾ ਨੂੰ, ਉਹ ਕਹਿ ਰਹੇ ਸੀ ਵੀ ਭਾਈ ਆ ਲੈਂਡ ਪੂਲਿੰਗ ਤੇ ਕਿਉਂ ਨਹੀਂ ਬਾਹਲੇ ਕਿਸਾਨ ਬੋਲ ਰਹੇ, ਕਿੱਥੇ ਗਏ, ਹੁਣ ਸਮਝੌਤਾ ਕਰ ਲਿਆ। ਫਿਰ ਕੁਝ ਵਿਦਵਾਨ ਇਹ ਕਹਿ ਰਹੇ ਸੀ ਵੀ ਨਹੀਂ ਭਾਈ ਸਮਝੌਤਾ ਨਹੀਂ, ਮੌਸਮ ਇਦਾਂ ਦਾ ਹੈ, ਉੱਪਰੋਂ ਇਹ ਝੋਨਾ ਲਾਉਣ ਦਾ ਸਮਾਂ, ਬਾਸਮਤੀ ਲਾਉਣ ਦਾ ਸਮਾਂ, ਇਸ ਕਰਕੇ ਕਿਸਾਨ ਸਾਰੇ ਉਧਰ ਬੀਜੀ ਨੇ। ਤੇ ਹੁਣ ਖਬਰ ਜਿਹੜੀ ਹੈ ਇਸ ਤੇ ਜਰਾ ਪਾਇਓ ਚਾਨਣਾ, ਕਹਿੰਦੇ ਕਿਸਾਨ ਆਗੂਆਂ ਦੀ ਫੁੱਟ ਸਾਹਮਣੇ ਆਈ ਹੈ। ਦੇਖੋ ਗੱਲ ਇਹ ਆ ਬਈ, ਇਹਨਾਂ ਨੇ ਠੀਕ ਆ ਜੋ ਕੀਤਾ, ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਨੂੰ ਉਹ ਚੀਜ਼ ਤਾਬੇ ਛੇਤੀ ਨਾ ਹੀ ਆਉਣ ਦੇਵੇ। ਮੈਨੂੰ ਐਸਾ ਲੱਗਦਾ ਜਿਵੇਂ ਦਾ ਮਾਹੌਲ ਇਹ ਬਣਿਆ ਪਿਆ ਨਾ। ਦੇਖੋ ਇੱਕ ਵਾਰੀ ਕੰਮ ਜਿਹੜਾ ਨਾ ਜਦੋਂ ਚੱਲ ਪੈਂਦਾ, ਅੱਜ ਵੀ ਨਾ ਇੱਕ ਗਿੱਲ ਰੌਂਤੇ ਵਾਲੇ ਨੇ ਗੀਤ ਲਿਖਿਆ ਸਾਡੇ ਵੇਲੇ ਨੇ, ਉਹ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੰਡ ਦਾ, ਠੀਕ ਹੈ, ਵੱਡਾ ਰੌਲਾ ਯੂਨੀਅਨ ਖਾ ਗਈ ਫੰਡ ਦਾ ਹੈ। ਇਹ ਜਿਹੜਾ ਰੌਲਾ ਹੁਣ ਚੱਲ ਪਿਆ ਨਾ, ਉਹ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੰਡ ਦਾ, ਵੱਡਾ ਰੌਲਾ ਯੂਨੀਅਨ ਖਾ ਗਈ ਫੰਡ ਦਾ। ਤਾਂ ਗੱਲ ਇਹ ਆ ਕਿ ਹੁਣ ਜਦੋਂ ਇਹ ਰੌਲੇ ਚੱਲ ਪੈਂਦੇ ਆ ਨਾ, ਗੁਰਪ੍ਰੀਤ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਾ ਮਿਸਾਲ ਦੇਣਾ। ਜਿਸ ਵੇਲੇ ਅਸੀਂ ਜਵਾਨ ਹੋਏ ਨਾ, ਸਾਡੇ ਏਰੀਏ ਦੇ ਵਿੱਚ ਇਹਨਾਂ ਪਿੰਡਾਂ 'ਚ 5-7 ਬਜ਼ੁਰਗ ਕਿਸਾਨ ਆਗੂ ਹੁੰਦੇ ਸੀ, ਵਿਚਾਰੇ ਐਵੇਂ ਖੁੰਡਾ ਫੜ ਕੇ ਤੁਰੇ ਫਿਰਦੇ ਹੁੰਦੇ ਸੀ। ਤੇ ਜਦੋਂ ਕਿਤੇ ਦਿੱਲੀ, ਉਦੋਂ ਲੱਖੋਵਾਲ ਦੀ ਯੂਨੀਅਨ ਹੁੰਦੀ ਸੀ ਜਾਂ ਰਾਜੇਵਾਲ, ਇਹ 2-3 ਬੰਦੇ ਹੁੰਦੇ ਸਨ ਮੇਨਲੀ। ਲੱਖੋਵਾਲ ਫੇਮਸ ਸੀ।
ਉਹਨਾਂ ਦੀ ਕੋਈ ਪਰਚੀ ਨਹੀਂ ਸੀ ਕਟਾਉਂਦਾ ਹੁੰਦਾ ਪਿੰਡ ਦੇ ਵਿੱਚ, ਤੇ ਉਹ ਵਿਚਾਰੇ, ਮੈਨੂੰ ਅੱਜ ਵੀ ਯਾਦ ਹੈ, ਗੁੱਟੀ ਜੀ ਲਈ ਫਿਰਦੇ ਹੁੰਦੇ ਸੀ ਕਿ 2 ਰੁਪਏ ਦੀ ਕੋਈ ਪਰਚੀ ਕਟਾ ਲਵੇ। ਇਹਨਾਂ ਦਾ ਜੀ ਬੁਰਾ ਹਾਲ ਹੋ ਗਿਆ ਸੀ। ਕਿਉਂ? ਕਿਉਂਕਿ ਭੁਪਿੰਦਰ ਮਾਨ ਤੇ ਲਖੋਵਾਲ ਦਾ ਜਿਹੜਾ 80 ਦੇ ਦਹਾਕੇ 'ਚ ਕਦਮ ਚੁੱਕਿਆ ਸੀ ਇੱਕ ਚੰਡੀਗੜ੍ਹ ਦੇ ਵਿੱਚ, ਉਹਨੇ ਬਹੁਤ ਪਿਛਾਂਹ ਸੁੱਟਤਾ ਸੀਗਾ ਯੂਨੀਅਨਾਂ ਨੂੰ। ਤੇ ਉਹਨਾਂ ਨੇ ਸਾਨੂੰ ਕੀ ਕਹਿਣਾ? ਉਹਨਾਂ ਕਹਿਣਾ ਤੁਸੀਂ ਯਾਰ ਵਿਹਲੇ ਤੁਰੇ ਫਿਰਦੇ ਹੋ, ਟਿਕਟ ਆਪਣੀ ਲੱਗਣੀ ਨਹੀਂ, ਦਿੱਲੀ ਚੱਲਣਾ ਹੈ, ਤੇ ਤੁਸੀਂ ਪੀਣਾ ਖਾਣਾ ਹੁੰਦਾ ਹੋ, ਚਲੋ ਅਸੀਂ ਕਰ ਦਿਆਂਗੇ, ਕੋਈ ਗੱਲ ਨਹੀਂ, ਬੈਠੋ, ਆ ਜਾਓ, ਆਪਾਂ 10-20 ਜਣੇ ਰੇਲ ਤੇ ਚੜ ਚੱਲੀਏ। ਤੋ ਅਸੀਂ ਇਧਰੋਂ ਉਧਰੋਂ ਆਪਦੇ ਫੜ ਫੁੜ ਕੇ ਕਹਿਣਾ ਵੀ ਜਾਓ ਯਾਰ ਇਹਨਾਂ ਦੇ ਨਾਲ ਚੜ ਜਾਓ। ਆਹ ਹਾਲ ਸੀ। ਜੀ ਅੱਜ ਦਿੱਲੀ ਅੰਦੋਲਨ ਤੋਂ ਬਾਅਦ ਸਾਡੇ ਇਸ ਏਰੀਏ ਦੇ ਵਿੱਚ ਵਾਧੂ ਇਕਾਈਆਂ ਨੇ। ਹਰੇਕ ਜੀ ਵਹੀਕਲ ਤੇ ਜੇ ਦੇਖੋਗੇ ਤਾਂ ਕੋਈ ਨਾ ਕੋਈ ਸਟicker ਜਾਂ ਕੋਈ ਝੰਡਾ ਥੋੜਾ ਸਮਾਂ ਪਹਿਲਾਂ ਤੱਕ ਮਿਲ ਜਾਂਦਾ ਸੀ ਹਰੇਕ ਦੂਜੇ ਤੀਜੇ ਵਹੀਕਲ ਤੇ, ਹਰੀ ਜੀ ਪੱਗ ਜੀ ਵੇਖਣ ਨੂੰ ਮਿਲਦੀ, ਯਾਨੀ ਇੱਕ ਰੰਗਤ ਸੀ। ਪਰ ਮੈਨੂੰ ਲੱਗਦਾ ਕਿ ਜਲਦੀ ਇਹਨਾਂ ਨੇ ਉਹੀ ਸਮਾਂ ਲੈ ਆਉਣਾ ਜਿਹੜਾ ਮੈਂ ਤੁਹਾਨੂੰ ਦੱਸਿਆ। ਸ਼ਾਇਦ ਤੁਸੀਂ ਉਦੋਂ ਨਾ ਹੋਵੋ ਜਾਂ ਛੋਟੇ ਹੋਵੋ, ਮੈਨੂੰ ਨਹੀਂ ਪਤਾ। ਉਹ ਦੌਰ ਜੀ ਮੈਂ ਖੁਦ ਵੇਖਿਆ, ਮੈਂ ਇਹਨਾਂ ਦੇ ਨਾਲ ਰਿਹਾ, ਉਹਨਾਂ ਬਜ਼ੁਰਗਾਂ ਦੇ। ਉਹ ਹਾਲੇ ਵੀ 2 ਬਜ਼ੁਰਗ ਸਾਡੇ ਪਿੰਡ ਤੇ ਜਿਉਂਦੇ ਨੇ। ਜੀ ਜੀ ਤਾਂ ਗੱਲ ਇਹ ਆ ਕਿ ਭਾਈ ਹੁਣ ਇਹਨਾਂ ਦਾ ਜਿਹੜਾ 401 ਦਿਨ ਮੋਰਚਾ ਚੱਲਿਆ, ਉਹਦੇ ਵਿੱਚ ਇਹਨਾਂ ਦੀਆਂ 5-7 ਕਿਸਾਨ ਧਿਰਾਂ ਨੇ ਜਿਹੜੀਆਂ ਉਹ ਸਵਾਲ ਚੁੱਕ ਰਹੀਆਂ। ਉਹ ਕਹਿੰਦੇ ਕਿ 500 ਕਿਸਾਨਾਂ ਦਾ ਨੁਕਸਾਨ ਹੋਇਆ, 5 ਕਿਸਾਨਾਂ ਦੇ ਅੱਖਾਂ ਦੀ ਰੌਸ਼ਨੀ ਚਲੇ ਗਈ, 46 ਕਿਸਾਨਾਂ ਦੀ ਜਾਨ ਚਲੇ ਗਈ। ਇਸ ਦਰਮਿਆਨ ਇੱਕ ਮੁੰਡਾ ਮਰ ਗਿਆ। ਠੀਕ ਹੈ ਜੀ, ਤੇ ਫਿਰ ਮੌਨ ਵਰਤ ਕਿਉਂ ਰੱਖਿਆ ਬਈ? ਜੀ ਤੇ ਦੂਜੀ ਗੱਲ ਇਹ ਆ ਕਿ ਜਿਉਣ ਦੀ ਆਸ ਛੱਡ ਕੇ ਵਿਰਾਟ ਕੋਹਲੀ ਵਾਲਾ ਪਾਣੀ ਕਾਹਤੋਂ ਪੀਂਦੇ ਰਹੇ ਬਈ? ਤੇ ਜਿਨ੍ਹਾਂ ਨੇ ਸਾਨੂੰ ਕੁੱਟਿਆ, ਲੁੱਟਿਆ, ਪੁੱਟਿਆ, ਤੁਸੀਂ ਉਹਨਾਂ ਤੋਂ ਗੁਲਦਸਤੇ ਕਿਉਂ ਲੈਂਦੇ ਰਹੇ? ਠੀਕ ਹੈ ਨਾ ਜੀ। ਸੋ ਇਹ ਇਹਨਾਂ ਦੇ ਸਾਥੀ, ਉਹ ਕਿਹਨੂੰ ਕਹਿ ਰਹੇ ਨੇ? ਡੱਲੇਵਾਲ ਜਾਂ ਜੋ ਸੀਗੇ ਕਰਤਾ ਧਰਤਾ। ਤਾਂ ਇੰਦਰਜੀਤ ਸਿੰਘ ਕੋਟ ਬੁੱਢਾ ਜਾਂ ਇਹੋ ਜਿਹੇ ਲੀਡਰ ਜਿਹੜੇ ਆ, ਉਹਨਾਂ ਨੇ ਸਵਾਲ ਕੀਤਾ ਕਿ ਭਾਈ ਅਸੀਂ ਇਸ ਫੰਡ ਦਾ ਜਿਹੜਾ ਹਿਸਾਬ ਕਿਤਾਬ ਹੈ ਇਹਨੂੰ ਦੁਬਾਰਾ ਲਵਾਂਗੇ, ਕਿਉਂਕਿ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ, ਕਹਿੰਦੇ ਜੀ ਇੰਨੇ ਲੱਖ ਇਕੱਠਾ ਹੋਇਆ, ਇੰਨਾ ਲੱਖ ਖਰਚਾ ਹੋ ਗਿਆ, 1700 ਰੁਪਇਆ ਬਕਾਇਆ। ਲਓ ਜੀ ਉਹ ਕਹਿੰਦੇ ਵੀ ਅਸੀਂ ਇਹਦਾ ਰਿਵਿਊ ਕਰਨਾ। ਤੇ ਤੁਸੀਂ ਦੇਖੋ ਰਿਵਿਊ ਕਰਨ ਬੈਠੇ ਨਾ, ਇਹਨਾਂ ਨੇ ਕਹਾਣੀ ਰਿਵਾਈਂਡ ਕਰ ਲੈਣੀ ਆ, ਤੇ ਮੁੜ ਕੇ ਇਹ ਉੱਥੇ ਵੀ ਨਾ ਸ਼ੰਭੂ ਮੋਰਚੇ ਤੇ ਵੀ ਜੋ ਬੰਦ ਕਮਰੇ 'ਚ ਇੱਕ ਦੂਜੇ ਨਾਲ ਕਰਦੇ ਰਹੇ, ਉਹ ਸਾਨੂੰ ਪਤਾ ਸਾਰਾ। ਜੀ ਤਾਂ ਗੱਲ ਇਹ ਹੈ ਕਿ ਹੁਣ ਇਹਨਾਂ ਦਾ ਜਿਹੜਾ ਇਹ ਵਿਗਾੜ ਆ ਨਾ, ਉਹ ਬਿਲਕੁਲ ਜਿਹੜੇ ਇਹਨਾਂ ਦੇ ਆਲੋਚਕ ਹੈ ਉਹਨਾਂ ਨੂੰ ਗੱਲਾਂ ਕਰਨ ਦਾ ਮੌਕਾ ਦੇਵੇਗਾ ਕਿ ਭਾਈ ਆ ਦੇਖ ਲਓ ਫੰਡ ਦੇ ਹੁਣ ਕੌਣ ਦੋਸ਼ ਲਾ ਰਿਹਾ? ਇਹ ਆਪੋ ਵਿੱਚ ਦੀ ਲਾ ਰਹੇ ਆ। ਇਸ ਕਰਕੇ ਬਹੁਤ ਔਖਾ ਹੈ। ਜਿਹੜੇ ਲੋਕ ਕਹਿ ਰਹੇ, ਉਮੀਦ ਲਾ ਰਹੇ ਆ ਕਿ ਲੈਂਡ ਪੂਲਿੰਗ ਦੇ ਖਿਲਾਫ ਟਮਕਾ ਫਲਾਂ, ਉਹ ਦਿੱਲੀ ਵਾਲਿਆਂ ਦੀ ਯੋਜਨਾ, ਦਿੱਲੀ ਵਾਲਿਆਂ ਨੇ ਅੱਗੇ ਕ੍ਰੈਕਡਾਊਨ ਕੀਤਾ ਸੀ, ਉਹਨਾਂ ਨੇ ਇਹਨਾਂ ਦੀ ਤਾਕਤ ਆਉਣ ਹੀ ਨਹੀਂ ਦੇਣੀ ਵਾਪਸ। ਉਹ ਇਹਨਾਂ ਨੂੰ ਪਾੜੀ ਰੱਖਣਗੇ। ਕੁਝ ਕਿਸਾਨ ਆਗੂ ਮਾਫ ਕਰਨਾ, ਉਹ ਸਿਆਸਤ ਦੇ ਨਾਲ ਮਿਲ ਕੇ ਚੱਲਦੇ ਨੇ ਇਹਨਾਂ ਚੋਂ। ਕੁਝ ਕਿਸਾਨ ਆਗੂ ਜਿਹੜੇ ਆ ਉਹ ਦੁਖੀ ਨੇ ਇਸ ਵਰਤਾਰੇ ਤੋਂ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੰਮ ਹੁਣ ਦੁਬਾਰਾ ਆਪਾਂ ਨੂੰ ਗਹਿਮਾ ਗਹਿਮੀ ਵਾਲਾ ਵੇਖਣ ਨੂੰ ਮਿਲੇਗਾ। ਜੀ ਸੋ ਵੇਖਾਂਗੇ ਇਹਨਾਂ ਦਾ ਹੁਣ ਅੱਗੇ ਬਣਦਾ ਕੀ ਹੈ। ਸੋ ਉਧਰ ਅੱਜ ਜਲੰਧਰ ਤੋਂ ਇੱਕ ਵਿਧਾਇਕ ਸਾਹਿਬ ਨੇ, ਜਲੰਧਰ ਉੱਤਰੀ ਤੋਂ ਛੋਟੇ ਹੈਨਰੀ ਜਿਹੜੇ ਨੇ, ਉਹਨਾਂ ਨੇ ਉਹ ਗੱਲ ਕਰ ਰਹੇ ਨੇ, ਕਹਿੰਦੇ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ ਕਿ 2 ਤੋਂ ਵੱਧ ਜੇਕਰ ਕਿਸੇ ਦੇ ਜਵਾਕ ਨੇ ਜਾਂ ਉਹਨਾਂ ਤੇ ਪਾਬੰਦੀਆਂ ਲਾਈਆਂ ਜਾਣ, ਜਾਂ ਫਿਰ ਉਹਨਾਂ ਦੀਆਂ ਕਹਿੰਦੇ ਵੀ ਵੋਟ ਪਾਉਣ ਦਾ ਹੱਕ ਉਹਨਾਂ ਤੋਂ ਲੈ ਲਿਆ ਜਾਵੇ, ਜਾਂ ਹੋਰ ਜੋ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਉਹਨਾਂ ਤੋਂ ਵਾਂਝਾ ਰੱਖਿਆ ਜਾਵੇ। ਇਹ ਗੱਲ ਦੇ ਵਿੱਚ ਜੇਕਰ ਆਪਾਂ ਟੈਕਨੀਕਲੀ ਇਸ ਚੀਜ਼ ਨੂੰ ਦੇਖੀਏ ਤਾਂ ਕੀ ਮਾਨਸਿਕਤਾ ਹੋਊਗੀ ਉਹਨਾਂ ਦੇ ਪਿੱਛੇ? ਆਪਾਂ ਇੱਕ ਵਾਰੀ ਉਹਨਾਂ ਤੇ ਟਿੱਪਣੀ, ਟੀਕਾ, ਟਰੋਲ ਕਰਨ, ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਤਾਂ ਤਕਰੀਬਨ ਉਹਨਾਂ ਦੇ ਖਿਲਾਫ ਟਰੋਲਿੰਗ ਹੀ ਦੇਖੀ ਹੈ, ਪਰ ਇਸ ਨੂੰ ਕੀ ਗੰਭੀਰਤਾ ਦੇ ਨਾਲ ਦੇਖਣ ਦੀ ਲੋੜ ਹੈ? ਦੇਖੋ ਇਹਦੇ ਵਿੱਚ ਇਹ ਹੈ ਕਿ ਜੋ ਹੈਨਰੀ ਸਾਹਿਬ ਕਹਿ ਰਹੇ ਨੇ ਕਿ ਵੋਟ ਪਾਉਣ ਦਾ ਅਧਿਕਾਰ ਖੋਲੋ, ਵਾਪਸ ਲੈ ਲਓ, ਉਹ ਨਹੀਂ ਹੋ ਸਕਦਾ ਜੀ। ਜਾਂ ਸਰਕਾਰੀ ਸਹੂਲਤਾਂ ਸੰਵਿਧਾਨ ਦੇ ਵਿੱਚ ਆਰਟੀਕਲ ਜਿਹੜੇ ਆ ਖਾਸ ਤੌਰ ਤੇ ਫੰਡਾਮੈਂਟਲ ਨੇ, ਬਰਾਬਰੀ ਦਾ ਅਧਿਕਾਰ ਸ਼ਾਇਦ ਆਰਟੀਕਲ 16 ਬੋਲੇਗਾ। ਤਾਂ ਗੱਲ ਇਹ ਹੈ ਕਿ ਤੁਸੀਂ ਉਹ ਨਹੀਂ ਖੋ ਸਕਦੇ ਕਿਸੇ ਜੀ। ਸੋ ਇਸ ਵਾਸਤੇ ਉਹ ਸੰਭਵ ਹੀ ਨਹੀਂ। ਦੂਜੀ ਗੱਲ, ਜਿਸ ਪੁਆਇੰਟ ਆਫ ਵਿਊ ਤੋਂ ਉਹ ਕਹਿ ਰਹੇ ਆ, ਉਹ ਜੇ ਆਪਾਂ ਪੀਓਵੀ ਦੇਖੀਏ ਤਾਂ ਉਹਦੇ ਵਿੱਚ ਸਾਫ਼ ਹੈ ਉਹ ਕੀ ਕਹਿਣਾ ਚਾਹੁੰਦੇ ਆ। ਉਹ ਡਾਇਰੈਕਟਲੀ ਨਹੀਂ ਕਹਿ ਰਹੇ, ਇਨਡਾਇਰੈਕਟਲੀ ਕਹਿ ਰਹੇ ਆ, ਕਿਉਂਕਿ ਪੰਜਾਬੀਆਂ ਦੀ ਜਿਹੜੀ ਜੰਮਣਦਾਰ ਆ ਉਹ 1.56 ਦੇ ਕਰੀਬ ਆ, ਜਿਹੜੀ ਕਿ ਨਾਰਮਲ 2.2 ਤੋਂ ਵੀ ਥੱਲੇ ਆ। ਦਰਅਸਲ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੋ ਨੌਨ ਪੰਜਾਬੀ ਆ ਕੇ ਬੱਚੇ ਜ਼ਿਆਦਾ ਜੰਮ ਰਹੇ ਨੇ, ਪੰਜਾਬੀਆਂ ਦੀ ਜੰਮਣਦਾਰ ਜਿਹੜੀ ਘਟ ਰਹੀ ਆ,
ਤਾਂ ਡੈਮੋਗ੍ਰਾਫਿਕਲੀ ਉਹ ਚੇਂਜ ਹੋ ਰਿਹਾ। ਮੇਰੇ ਖਿਆਲ ਦੇ ਨਾਲ ਜੇ ਇਸ ਨੂੰ ਫਿਰ ਗੱਲ ਤੇ ਉਹੀ ਹੈ ਨਾ ਕਿ ਜਿਹੜੇ ਟ੍ਰੋਲ ਕਰਨ ਵਾਲੇ ਆ ਸਰ, ਉਹਨਾਂ ਦਾ ਮੈਂ ਕਈ ਵਾਰ ਪੋਸਟ ਆਪਦੇ ਪੁਆਇੰਟ ਆਫ View ਤੋਂ ਪਾਉਣਾ, ਉਹ ਸਮਝਣ ਵਾਲੇ ਗਾਲਾਂ ਕੱਢਣ ਵਾਲੇ ਉਹ ਆਪਦੇ ਹਿਸਾਬ ਨਾਲ ਸਮਝਦੇ ਆ। ਨੋਟੀਫਿਕੇਸ਼ਨ ਬੰਦ ਕਰੋ, ਆਰਾਮ ਨਾਲ ਆਪਣਾ ਕੰਮ ਗੁਲਕੰਦ ਕਰੋ, ਦਫਾ ਕਰੋ। ਤੁਸੀਂ ਗੱਲ ਜਿਹਨੂੰ ਸਮਝਾਉਣੀ ਚਾਹੁੰਦੇ ਹੋ, ਜੇ ਕੋਈ ਸਮਝਣਾ ਨਹੀਂ ਚਾਹੁੰਦਾ ਤੇ ਠੀਕ ਠਾਕ ਆ। ਮੇਰੇ ਖਿਆਲ ਦੇ ਨਾਲ ਹੈਨਰੀ ਸਾਹਿਬ ਦਾ ਕਹਿਣ ਦਾ ਮਤਲਬ ਇਹੀ ਆ ਕਿ ਜੇ ਆਪਾਂ ਦੇਖੀਏ ਮੋਟੇ ਤੌਰ ਤੇ ਕਿ ਭਾਈ ਕੁਝ ਲੋਕ ਜੰਮਣਦਾਰ ਵੱਡੀ ਰੱਖੀ ਬੈਠੇ ਆ, ਮੂਲ ਪੰਜਾਬੀ ਜਿਹੜੇ ਆ, ਉਹਦੇ ਚ ਧਰਮ ਦਾ ਮਾਮਲਾ ਨਹੀਂ ਹੁੰਦਾ, ਉਹਦੇ ਚ ਹਿੰਦੂ ਵੀਰ ਵੀ ਆ ਜਾਂਦੇ ਆ ਨਾ। ਸਿੱਖ ਕਮਿਊਨਿਟੀ ਤੋਂ ਬਾਅਦ ਹਿੰਦੂ ਜ਼ਿਆਦੇ ਨੇ ਆਪਣੇ। ਜੀ ਜੀ ਠੀਕ ਹੈ ਜੀ। ਤਾਂ ਮਤਲਬ ਇਹ ਆ ਕਿ ਨੌਨ ਪੰਜਾਬੀ ਅੱਜ ਵੀ, ਨੌਨ ਪੰਜਾਬੀ ਕੌਣ ਹੈ ਜ਼ਿਆਦਾ? ਉਹ ਪੂਰਬੀਏ ਨੇ ਜੀ। ਪੂਰਬੀਆਂ ਦੀ ਜੰਮਣਦਾਰ ਇੰਡੀਆ ਚ ਹਲੇ ਵੀ ਹਾਈਐਸਟ ਆ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਸ ਗੱਲ ਨੂੰ ਬਰੀਕ ਬੀਨੀ ਨਾਲ ਦੇਖੀਏ ਤੇ ਇਹਦਾ ਨਤੀਜਾ ਇਹੋ ਨਿਕਲਦਾ ਜੀ। ਪਰ ਇਹਦੇ ਚ ਇਹ ਕੁਝ ਨਹੀਂ ਹੋਣਾ, ਬਸ ਇਹੀ ਆ ਪ੍ਰਾਈਵੇਟ ਮੈਂਬਰ ਬਿੱਲ ਦਾ ਇਹਨਾਂ ਨੇ ਜ਼ਿਕਰ ਕਰ ਦਿੱਤਾ, ਹੋਰ ਬਹੁਤਾ ਕੁਝ ਇਹਦੇ ਚ ਹੋਣ ਦੀ ਉਮੀਦ ਨਹੀਂ ਹੈਗੀ ਜੀ। ਉਧਰ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਇੱਕ ਕਾਰ ਟੱਕਰ ਹੋਈ ਹੈ ਤੇ ਕਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੇ ਵਿੱਚ 4 ਲੋਕ ਹਲਾਕ ਹੋ ਗਏ ਨੇ। ਗੱਲ ਇਹ ਆ ਗੁਰਪ੍ਰੀਤ ਜੀ, ਦੇਖੋ ਚਸ਼ਮਦੀਦ ਤੇ ਕਹਿ ਰਹੇ ਕਿ 6 ਮਰ ਗਏ ਨੇ ਜੀ। ਠੀਕ ਹੈ ਜੀ। ਆਟੋ ਦੇ ਵਿੱਚ ਮੇਰੇ ਖਿਆਲ ਦੇ ਨਾਲ ਟੱਕਰ ਮਾਰੀ ਆ, ਤੇਜ਼ ਰਫ਼ਤਾਰ। ਮੈਂ ਇਹ ਗੱਲ ਕਹਾਂ ਸਰ ਜੀ ਕਿ ਆਪਣੀਆਂ ਸੜਕਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਕਬਰਗਾਹਾਂ ਨੇ। ਕੀ ਬੋਲ ਰਹੇ ਹਾਂ? ਜੀ ਜੀ। ਪੰਜਾਬ ਦੀਆਂ ਸੜਕਾਂ ਆਪਣੇ ਆਪ ਦੇ ਵਿੱਚ ਕਬਰਗਾਹਾਂ ਨੇ। ਜੇ ਤੁਸੀਂ ਲੰਘ ਕੇ ਮੰਜ਼ਿਲ ਤੇ ਚਲੇ ਗਏ ਤੇ ਸ਼ੁਕਰ ਜ਼ਰੂਰ ਕਰਿਆ ਕਰੋ। ਚੋਰ, ਲੁਟੇਰਾ, ਰੋਡ ਰੇਜ, ਠੀਕ ਹੈ ਜੀ, ਇਹ ਸਭ ਕੁਝ ਵਾਪਰਦਾ ਹੈ। ਤੁਸੀਂ ਜਿੰਨੇ ਮਰਜ਼ੀ ਸਹੀ ਹੋ, ਪਤਾ ਹੀ ਨਹੀਂ ਕਿਹੜੇ ਪਾਸਿਓਂ ਕਿਸੇ ਨੇ ਨਿਕਲ ਆਉਣਾ ਸਰ। ਇੱਕ ਦਿਨ ਸਿਆਣਾ ਬਿਆਣਾ ਬੰਦਾ, ਚੰਡੀਗੜ੍ਹ ਦਾ ਨੰਬਰ, ਤੁਸੀਂ ਹਿਸਾਬ ਲਾ ਲਓ ਕਿ 91 ਤੇ ਰੋਂਗ ਸਾਈਡ ਵਿੱਚ ਵਿਚਾਲੇ ਆਤਮਘਾਤੀ ਬਣਿਆ ਹੁੰਦਾ ਸੀ। ਪਤਾ ਨਹੀਂ ਕਿਤੇ ਪਊਆ ਉਹਦੀਆਂ ਲਾ ਕੇ ਨਿਕਲਿਆ ਸੀ ਦਿਨੇ ਜੀ। ਤੇ ਮਤਲਬ ਕਿ ਸਿਆਣਾ ਬਿਆਣਾ ਬੰਦਾ, ਚੰਡੀਗੜ੍ਹ ਦਾ ਨੰਬਰ ਆ ਸਾਡੇ ਸ਼ਹਿਰ ਦੇ ਵਿੱਚ ਜੀ। ਵੀ ਮਤਲਬ ਕਿ ਆਪਾਂ ਜੇ ਦੇਖੀਏ ਜਿਹੜੀਆਂ ਵੱਡੀਆਂ ਸੜਕਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਡਬਲ ਲੇਨ ਹੁੰਦੀ ਹੈ, ਵਿੱਚ ਫੁੱਟਪਾਥ ਆ ਜਾਂਦਾ। ਤਾਂ ਗੱਲ ਇਹ ਆ ਕਿ ਬਹੁਤ ਇੱਥੇ ਸਭ ਤੋਂ ਜ਼ਿਆਦਾ ਹੈ ਕਿ ਨਸ਼ੇ ਪੱਤੇ ਨਾਲ ਰੱਜ ਲੈਂਦੇ ਆ। ਦੂਜਾ, ਬਹੁਤਾ ਲੋਕਾਂ ਨੂੰ ਟ੍ਰੈਫਿਕ ਰੂਲਸ ਬਾਰੇ ਪਤਾ ਹੀ ਨਹੀਂ। ਤੀਜਾ, ਕਿ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਬਹਰਹਾਲ ਇਹ ਸਵਿਫਟ ਕਾਰ ਸੀ, ਠੀਕ ਹੈ ਜੀ। ਦੇਰ ਸ਼ਾਮ ਇਹਨੇ ਟੱਕਰ ਮਾਰੀ ਹੈ ਜਿਹਦੇ ਨਾਲ ਹੁਣ ਤੱਕ ਕਹਿ ਲਓ ਕਿ ਚਸ਼ਮਦੀਦਾਂ ਦੇ ਮੁਤਾਬਕ ਅੱਧੀ ਦਰਜਨ ਜੋ ਬੰਦੇ ਮਰ ਗਏ ਨੇ। ਪੁਲਿਸ ਅੰਕੜਾ 4 ਦੱਸ ਰਹੀ ਆ। ਆਟੋ ਦੇ ਵਿੱਚ 9 ਲੋਕ ਸਵਾਰ ਸੀਗੇ। ਖੈਰ ਡਰਾਈਵਰ ਹਾਲੇ ਫਰਾਰ ਆ। ਸ਼ਾਇਦ ਦੱਸਦੇ ਆ ਕਿ ਕਿਸੇ ਹਸਪਤਾਲ ਦੇ ਵਿੱਚੋਂ ਜਾ ਕੇ ਲੰਮਾ ਪੈ ਗਿਆ। ਪਰ ਜੇ ਆਪਾਂ ਦੇਖੀਏ ਤਾਂ ਇਹ ਬਹੁਤ ਹੀ ਵੱਡਾ ਹਾਦਸਾ ਹੋ ਗਿਆ। ਆਟੋ ਦੇ ਵਿੱਚ ਸਵਾਰ ਲੋਕ ਜਿਹੜੇ ਸੀਗੇ, ਦੱਸਦੇ ਕਿਸੇ ਸਮਾਰੋਹ ਤੋਂ ਸੁਰ ਸਿੰਘ ਪੰਡੋਰੀ ਪਿੰਡ ਤੋਂ ਜਿਹੜੇ ਸੀਗੇ ਉਹ ਵਾਪਸ ਪਰਤ ਰਹੇ ਸੀ। ਬਹੁਤ ਮੰਦਭਾਗੀ ਗੱਲ ਹੈ ਜੀ। ਪਰ ਲੋਕ ਜਿਹੜੇ ਦੱਸ ਰਹੇ ਆ ਕਿ ਨਸ਼ੇ ਦੇ ਵਿੱਚ ਸੀ ਕਾਰ ਡਰਾਈਵਰ। ਇਹ ਇੱਕ ਦੇਖੋ ਗੁਰਪ੍ਰੀਤ ਜੀ, ਸਾਡੇ ਇੱਥੇ ਨਾ ਰੀਤ ਬਣ ਗਈ ਹੈ, ਨਸ਼ੇ ਵੀ ਭਾਂਤ ਭਾਂਤ ਦੇ ਕਰਦੇ ਆ। ਜਿਹੜੇ ਦੂਜੇ ਨਸ਼ੇ ਕਰਦੇ ਆ, ਅਸੀਂ ਕਹਿ ਦਿੰਦੇ ਆ ਡੋਂਟ, ਕੀ ਉਹ ਕਹਿੰਦੇ ਹੁੰਦੇ ਡੋਂਟ ਡਰਿੰਕ ਐਂਡ ਡਰਾਈਵ, ਕੁਛ ਇਸ ਤਰ੍ਹਾਂ ਲਿਖਿਆ ਹੁੰਦਾ ਸਰ। ਇਹਦੇ ਤੋਂ ਵੀ ਖਤਰਨਾਕ ਨਸ਼ਾ ਹੈ। ਥੋੜੀ ਦਾਰੂ ਪੀ ਕੇ ਉਹ ਤਾਂ ਤੁਹਾਨੂੰ ਮੋਟਰ ਵਹੀਕਲ ਐਕਟ ਵੀ ਅਲਾਉ ਕਰਦਾ ਹੈ ਨਾ, ਸੀਮਤ ਮਾਤਰਾ 'ਚ ਤੁਸੀਂ ਅਲਕੋਹਲ ਲੈ ਕੇ ਡਰਾਈਵ ਕਰ ਸਕਦੇ ਹੋ ਜੀ। ਬਟ ਇਹ ਜਿਹੜੇ ਟੀਕੇ ਲਾ ਕੇ ਜਾਂ ਪੰਨੀ ਤੇ ਖਿੱਚ ਕੇ, ਸਰ ਇਹਨਾਂ ਦੀਆਂ ਅੱਖਾਂ ਤੇ ਫੁੱਟਬਾਲ ਜਿੱਡੀਆਂ ਹੁੰਦੀਆਂ ਨੇ, ਫੁੱਟਬਾਲ ਜਿੱਡੀਆਂ ਤਾਂ ਚੜੀਆਂ ਹੁੰਦੀਆਂ ਨੇ, ਉਹ ਤੇ ਛੱਤ ਨੂੰ ਵੇਖ ਰਹੇ ਹੁੰਦੇ ਨੇ। ਵੀ ਬੰਦਾ ਪੁੱਛੇ ਛੱਤ 'ਚ ਤਾਰੇ ਲੱਗੇ ਨੇ, ਉਹ ਤਾਂ ਕਾਰ ਦੀ ਛੱਤ ਨੂੰ ਵੇਖ ਰਹੇ ਨੇ। ਤੇ ਜੇ ਤੁਸੀਂ ਕਹੋਗੇ ਉਹ ਭਾਈ ਸਾਹਿਬ ਕਿੱਧਰ ਮੂੰਹ ਚੱਕਿਆ, ਉਹ ਕਹਿਣਗੇ ਅਸੀਂ ਦੁਨੀਆ ਤੋਂ ਚੱਕ ਦਿੰਦੇ ਆ, ਕੱਲ ਕਰ ਦਾਣਾ ਪਾਣੀ ਤੇਰਾ ਮੁੱਕਿਆ ਲੈ। ਸਰ ਬਹੁਤ ਬੁਰਾ ਹਾਲ ਹੈ। ਜੀ, ਬੁਰਾ ਹਾਲ ਤਾਂ ਹੈ। ਇਹ ਤਾਂ ਉਹੀ ਗੱਲ ਹੈ ਵੀ ਬਚਾਅ ਵਿੱਚ ਹੀ ਬਚਾਅ ਹੈ ਤੇ ਸਵਾਰੀ ਆਪਣੇ ਸਮਾਨ ਦੀ ਆਪ ਹੀ ਜ਼ਿੰਮੇਵਾਰ ਹੈ। ਤੁਸੀਂ ਆਪਣਾ ਬਚਾ ਕੇ ਜਿੰਨਾ ਚਲਾ ਸਕਦੇ ਹੋ ਚਲਾਓ, ਤੇ ਦੂਜੇ ਤੇ ਕੋਈ ਆਸ ਨਾ ਕਰੋ ਕਿ ਉਹ ਤੁਹਾਨੂੰ ਰਹਿਮ ਦਊ। ਟੰਗਿਆ ਗਿਆ ਸੀਗਾ ਪਿਛਲੇ ਦਿਨ, ਤੁਹਾਨੂੰ ਪਤਾ ਹੀ ਆ। ਮੈਂ ਟੰਗਿਆ ਗਿਆ ਸੀ, ਤੁਹਾਨੂੰ ਪਤਾ ਨਾ, ਇੱਕ ਟਰੱਕ ਵਾਲੇ ਨੇ ਟੰਗਤਾ ਸੀ। ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਤੂੰ ਨਾਲ ਟੰਗਿਆ ਹੋਣਾ। ਮੈਂ ਕਿਹਾ ਠੀਕ ਹੈ, ਮੇਰਾ ਪਰਿਵਾਰ ਹੀ ਟੰਗ ਦੇਣ ਲੱਗਾ ਸੀ। ਅਸੀਂ ਵੀ ਇਸੇ ਤਰੀਕੇ ਨਾਲ
ਇੱਕ ਦਿਨ ਅਸੀਂ ਵੀ ਇਸੇ ਤਰੀਕੇ ਦੇ ਨਾਲ ਆਊਟਡੋਰ ਕਵਰੇਜ ਲਈ ਨਿਕਲੇ ਤੇ ਜਨਾਬ ਹੋਣੀ ਪਿੱਛੋਂ ਲਿਆ ਕੇ ਰੇਤਾ ਵਾਲਾ ਟਿੱਪਰ ਚਾੜਤਾ, ਗੱਡੀ ਦੇ ਸਾਈਡ ਤੇ ਲਾਤਾ ਤੇ ਤਾਕੀਆਂ ਰਹਿ ਗਈਆਂ ਬੰਦ, ਦੂਜੇ ਬੰਨੇ ਉਹਦੀ ਟੱਪ ਕੇ ਤੱਕ ਨਿਕਲੇ ਅਸੀਂ ਬਾਹਰ। ਇਹੋ ਜਿਹਾ ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਹੋਣਾ। ਉਹ ਕਹਿੰਦੇ ਆ ਕਿ ਤੁਹਾਡਾ ਕੋਈ ਪਤਾ ਥੋੜੀ ਲੱਗਦਾ ਹੈ, ਇਹ ਤਾਂ ਕੋਈ ਰੇਲ ਰੂਲ ਦੇ ਵਿੱਚ ਵੱਜੀਏ ਤੇ ਸਾਨੂੰ ਪਤਾ ਲੱਗਦਾ ਵੀ ਗਾਂ ਐਕਸੀਡੈਂਟ ਹੋ ਗਿਆ, ਬੰਦੇ 'ਚ ਵੱਜਿਆ ਜਾਂ ਕਾਰ 'ਚ ਵੱਜਿਆ ਥੋੜੀ ਪਤਾ ਲੱਗਦਾ ਜੀ। ਇਹੀ ਹਾਲ ਹੈ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਆਖਰੀ ਖਬਰ ਹੈ ਕਿ ਸੰਘ ਦੀ ਕੱਲ ਨੂੰ ਹਾਈ ਲੈਵਲ ਦੀ ਮੀਟਿੰਗ ਹੈ ਜੀ। ਇਸ ਮੀਟਿੰਗ ਦੇ ਵਿੱਚ ਕੀ ਵੱਡਾ ਹੋਣ ਦੇ ਹੈਗੀ ਆ ਆਸ ਹੈ? ਗੁਰਪ੍ਰੀਤ ਜੀ, ਆਪਾਂ ਇਹਦਾ ਵਿਸ਼ਲੇਸ਼ਣ ਡਿਟੇਲ ਨਾਲ ਕਰਾਂਗੇ, ਹੋਣ ਦਿਓ ਮੀਟਿੰਗ ਸ਼ੁਰੂ। ਪਰ ਮੇਰੇ ਖਿਆਲ ਦੇ ਨਾਲ ਇੰਟਰਸਟਿੰਗ ਫੈਕਟ ਇਹ ਆ ਕਿ ਇਧਰੋਂ ਭਾਗਵਤ ਦਿੱਲੀ ਆਏ ਆ ਤੇ ਮੋਦੀ ਸਾਹਿਬ ਯਾਤਰਾ ਤੇ ਨਿਕਲ ਗਏ, ਵਿਦੇਸ਼ ਯਾਤਰਾ ਤੇ। ਇੰਟਰਸਟਿੰਗ ਹੈ ਕਿ ਇੱਕ ਪਾਸੇ ਪ੍ਰਧਾਨ ਦੀ ਚੋਣ ਵਾਸਤੇ ਜਦੋਜਹਿਦ ਆ, RSS ਤੇ ਗੁਜਰਾਤ ਲੌਬੀ ਆਮੋ ਸਾਹਮਣੇ ਆ, ਤੇ ਐਡੀ ਹਾਈ ਲੈਵਲ ਦੀ RSS ਦੀ ਮੀਟਿੰਗ ਹੈ। ਇਹ ਮਤਲਬ ਕਿ ਪੇਚ ਫਸੇ ਹੋਏ ਆ ਤੇ ਪ੍ਰਧਾਨ ਮੰਤਰੀ ਇੱਥੋਂ ਚਲੇ ਜਾਂਦੇ ਆ। ਕੱਲ ਤੱਕ ਆਪਾਂ ਇੰਤਜ਼ਾਰ ਕਰਦੇ ਆ, ਫਿਰ ਕੱਲ ਵਾਲੇ ਪ੍ਰੋਗਰਾਮ 'ਚ ਆਪਾਂ ਹੋਰ ਵੀ ਇਹਦਾ ਡੀਪਲੀ ਵਿਸ਼ਲੇਸ਼ਣ ਕਰਾਂਗੇ। ਮੇਰੇ ਖਿਆਲ ਦੇ ਨਾਲ ਇਸ ਖਬਰ ਦਾ ਨਿਚੋੜ ਜਿਹੜਾ ਬੜਾ ਰੋਮਾਂਚਕਾਰੀ ਹੈ ਕਿ ਭਾਗਵਤ ਇਨ ਦਿੱਲੀ ਤੇ ਮੋਦੀ ਸਾਹਿਬ ਉਹ ਵਿਦੇਸ਼ ਯਾਤਰਾ ਤੇ। ਤਾਂ ਉਧਰੋਂ RSS ਦੀ ਹਾਂਜੀ, RSS ਆਪਣਾ ਪ੍ਰਧਾਨ ਬਣਾਉਣ ਵਾਸਤੇ ਪੂਰਾ ਜ਼ੋਰ ਲਾ ਰਹੀ ਆ, ਪੂਰਾ ਜ਼ੋਰ ਲੱਗਾ ਪਿਆ। ਖੈਰ ਦੇਖਦੇ ਆ ਕੱਲ ਨੂੰ ਕੀ ਨਿਕਲਦਾ, ਪਰ ਇੰਟਰਸਟਿੰਗ ਹੈ ਇਹ ਖਬਰ ਜੀ। ਸੋ ਇਹ ਤਾਂ ਸਪਸ਼ਟ ਹੈ ਫਿਰ ਕਿ ਲੌਬੀਆਂ 2 ਖੜੀਆਂ ਹੋ ਚੁੱਕੀਆਂ ਨੇ RSS ਦੇ ਵਿੱਚ ਵੀ। ਸੋ ਬਣੂਗਾ ਕੀ ਕੱਲ ਨੂੰ ਜ਼ਰੂਰ ਆਪਾਂ ਡਿਟੇਲ ਦੇ ਵਿੱਚ ਉਸ ਤੇ ਗੱਲ ਕਰਾਂਗੇ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।